ਤੇ ਹਾਂਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ एवरीवन। ਕਾਦਰ ਯਾਰ ਪੂਰਨ ਭਗਤ ਦਾ ਕਿੱਸਾ ਅਸੀਂ ਕੰਟੀਨਿਊ ਕਰਾਂਗੇ ਔਰ ਸੀਐਫਈ ਪੜ੍ਹੀ ਜਾ ਰਹੀ ਹੈ ਪੂਰਨ ਦਾ ਮੁੜ ਸਿਆਲਕੋਟ ਜਾਣਾ। ਜੀ ਜ਼ੁਬੈਰ ਸਾਹਿਬ। ਹਾਂਜੀ ਠੀਕ ਹੈ ਜੀ। ਠੀਕ ਹੈ ਜੀ। ਹਾਂਜੀ ਤੇ ਮੈਂ ਸ਼ੁਰੂ ਕਰਾਂ ਜੀ। ਹਾਂਜੀ ਤੇ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਐਨ ਤੋਂ। ਅੱਖਰ ਐਨ ਹੈ ਤੇ ਡਾਇਲੋਗ ਚੱਲਦਾ ਪਿਆ ਪੂਰਨ ਭਗਤ ਦਾ ਆਪਣੇ ਮਾਪਿਓ ਨਾਲ। ਤੇ ਐਨ ਇਲਮ ਸਾਡੇ ਵਿੱਚ ਆਉਂਦੀ ਏ, ਇੱਕ ਪੁੱਤਰ ਤੇਰੇ ਘਰ ਹੈ ਹੋਇਆ, ਉਹਨੂੰ ਜਾ ਕੇ ਵਿੱਚ ਉਜਾੜ ਦੇ ਜੀ, ਵਾਂਗੂ ਬੱਕਰੇ ਦੇ ਕਿਸੇ ਹੈ ਕੋਇਆ। ਉਹਦੀ ਵਾਰਤਾ ਰਾਜਿਆ ਦੱਸ ਮੈਨੂੰ, ਕਿਸ ਦੁੱਖ ਆਜ਼ਾਰ ਦੇ ਨਾਲ ਮੋਇਆ। ਕਾਦਰ ਯਾਰ ਸਲਵਾਨ ਨੂੰ ਉਸ ਵੇਲੇ ਆਇਆ ਯਾਦ, ਪੂਰਨ ਭਰ ਨੈਣ ਰੋਇਆ। ਵੈਰੀ ਇਮੋਸ਼ਨਲ ਲਾਈਨ। ਹਾਂਜੀ ਬਹੁਤ ਜ਼ਿਆਦਾ। ਅਮਰਜੀਤ ਜੀ ਪੜੋ, ਅਗਲਾ ਜੀ ਪੜੋ ਤੁਸੀਂ। ਹਾਂਜੀ ਅਗਲਾ ਹੈਗਾ ਵੈਨ। ਥੋੜਾ ਜਿਹਾ ਫਰਕ ਹੋਏਗਾ ਵੈਸੇ ਸਾਡੇ, ਚਲੋ। ਵੈਨ ਗਮ ਚ ਗੁਜ਼ਰ ਗਏ ਬਰਸ 24, ਰਾਜਾ ਆਖਦਾ ਸੱਚ ਫਕੀਰ ਸਾਈਂ, ਬੇਟਾ ਇੱਕ ਮੇਰੇ ਘਰ ਜੰਮਿਆ ਸੀ, ਰਾਣੀ ਇਛਰਾਂ ਦੇ ਸੀ ਸ਼ਿਕਮ ਤਾਈਂ, ਮਾਤਰ ਮਾਏ ਨੂੰ ਦੇਖ ਕੁਧਰਮ ਹੋਇਆ, ਸੁਣ ਮਾਰਿਆ ਉਸ ਦੀ ਦਰਦ ਖਾਹੀ। ਕਾਦਰ ਯਾਰ ਕਹਿੰਦਾ ਪੂਰਨ ਭਗਤ ਅੱਗੋਂ, ਰਾਜਾ ਮਾਏ ਝੂਠੀ ਪੁੱਤਰ ਦੋਸ਼ ਨਾਹੀ। ਹਾਂਜੀ ਅਜੀਤ ਜੀ। ਅਨਮਿਊਟ ਕਰ ਲਓ। ਅਨਮਿਊਟ ਤੁਸੀਂ ਮਿਊਟ ਹੋ। ਫੇ ਫੋਲ ਕੇ ਵਾਰਤਾ ਦੱਸ ਮੈਨੂੰ, ਪੂਰਨ ਆਖਦਾ ਪੁੱਤਰ ਦੀ ਗੱਲ ਸਾਰੀ, ਘਰ ਹੋਗ ਔਲਾਦ ਜੋ ਤਦ ਤੇਰੇ, ਜੇ ਕੁਝ ਵਰਤੀ ਜ਼ਬਾਨ ਥੀ ਦਸ ਸਾਰੀ, ਸੱਚੋ ਸੱਚ ਨਿਤਾਰ ਕੇ ਦੱਸ ਮੈਨੂੰ, ਝੂਠੀ ਗੱਲ ਨਾ ਕਰੀ ਤੂੰ ਜ਼ਰਾ ਕਾਈ। ਕਾਦਰ ਯਾਰ ਔਲਾਦ ਦੀ ਸਿੱਖ ਮੰਦੀ, ਲੂਣਾ ਖੋਲ ਕੇ ਦਰਦ ਸਭ ਦੱਸਿਆਈ। ਹਾਂਜੀ ਈਸ਼ਵਰ ਜੀ मैं पढ़नी आ। कहर होया तकसीर मैथू, रानी खोल के सच सुनाया ई, पूरन नहीं भुल्ला भुल्ली मैं तती, जदू मिलन महला विच आया ई, गल्लां कीतियां बहुत बेहदियां मैं, हथी आपनी लाल गवाया ई, कादर यार सलवान नू उस वेले, लहू फुट नैना विचों आया ई। ਹਾਂਜੀ ਵਧੀਆ जी ਕਾਫ ਕਰਮ ਕੀਤੇ ਤੁਧ ਹੈਨ ਮੇਰੇ, ਰਾਜਾ ਕਹੇ ਲੂਣਾ ਹੰਸਿਆੜੀਏ ਨੀ, ਇਹ ਜਿਹਾ ਪੁੱਤਰ ਨਾ ਆਉਂਦਾ ਹੱਥ ਮੈਨੂੰ, ਤੁਧ ਮਾਰ ਗਵਾਇਆ ਈ ਡਾੜੀਏ ਨੀ। ਸੂਰਤ ਵੇਖ ਕੇ ਆਪ is that Kudaram? धर्म है ना, धर्म Sir, तो कुदरम। Okay. Kudaram. Kudaram. That's one word. अच्छा कुदारम होयूं, सूरत ਵੇਖ ਕੇ ਆਪ ਕੁਦਰਮ ਹੋਇਓ, ਤੋਮਤ ਦੇ ਕੇ ਪੁੱਤਰ ਕਿਵੇਂ ਮਾਰੀਏ ਨੀ। ਕਾਦਰ ਯਾਰ ਜੇ ਜਾਣਦਾ ਤਦੋਂ ਤੈਨੂੰ, ਤੇਰੇ ਲੇਖ ਕਰਦਾ ਚੰਚਲ ਹਾਰੀਏ ਨੀ। हाँ जी एक बंद रह गया, मैं पढ़ देना। ਲਾਮ ਲਿਖੀਆਂ ਵਰਤੀਆਂ ਨਾਲ ਉਹਦੇ, ਪੂਰਨ ਆਖਦਾ ਜਾਣ ਦੇ ਭੋਗ ਰਾਜਾ, ਇਹਦੇ ਵਸ ਨਾਈ ਹੋਈ ਰੱਬ ਵੱਲੋਂ, ਲਿਖਿਆ ਹੋਇਆ ਸੀ ਇਹ ਸੰਜੋਗ ਰਾਜਾ। ਇੱਕ ਚਾਵਲ ਲਿਖਿਆ, ਵੈਸੇ ਚੌਲ ਹੋਣਾ ਚਾਹੀਦਾ, ਇੱਕ ਚੌਲ ਦਾ ਦਾਣਾ ਇਹ ਚੱਖ ਮਾਤਾ, ਜੋਦਾ ਪੁੱਤਰ ਤੁਸਾਂ ਘਰ ਹੋਗ ਰਾਜਾ, ਕਾਦਰ ਯਾਰ ਪਰ ਉਸ ਦੀ ਮਾਂ ਵਾਂਗੂ, ਸਾਰੀ ਉਮਰ ਦਾ ਹੋਸੀ ਵਜੋਗ ਰਾਜਾ। ਹਾਂਜੀ ਹੁਣ ਅਸੀਂ ਇਹ ਕੋਸ਼ਿਸ਼ ਕਰਾਂਗੇ ਸਾਰੇ ਬੰਦ ਪੜ੍ਹ ਲਈਏ। ਐਨ ਇਲਮ ਸਾਡੇ ਵਿੱਚ ਆਉਂਦਾ ਹੀ, ਇਹ ਹੁਣ ਬੜਾ ਇੱਕ ਮਜ਼ੇਦਾਰ ਸਿਚੁਏਸ਼ਨ, ਵੈਰੀ ਇੰਟਰਸਟਿੰਗ ਸਿਚੁਏਸ਼ਨ,
ਕਿ ਪੂਰਨ ਨੂੰ ਪਤਾ ਹੈ ਕਿ ਇਹ ਮੇਰੇ ਮਾਂ-ਬਾਪ ਨੇ, ਲੇਕਿਨ ਉਹਦੇ ਮਾਂ-ਬਾਪ ਨੂੰ ਨਹੀਂ ਪਤਾ ਕਿ ਇਹ ਪੂਰਨ ਹੈਗਾ। ਹੁਣ ਉਹ ਜਿਹੜਾ ਨਾ ਉਹਨਾਂ ਨੂੰ ਕਰਨ ਵਾਸਤੇ ਟਵਿਸਟ ਕਰ ਚੀਜ਼ਾਂ ਨੂੰ ਥੋੜਾ ਹਲਕਾ ਹਲਕਾ ਟਵਿਸਟ ਕਰਦਾ। ਉਹ ਕਹਿੰਦਾ ਇਲਮ ਮੇਰੇ ਵਿੱਚ ਆਇਆ ਹੈ, ਤੁਹਾਡੇ ਘਰ ਇੱਕ ਪੁੱਤਰ ਆਇਆ, ਇੱਕ ਪੁੱਤਰ ਤੇਰੇ ਘਰ ਹੋਇਆ। ਇਹ ਸਲਵਾਨ ਨੂੰ ਕਹਿ ਰਿਹਾ, ਉਹਨੂੰ ਜਾ ਕੇ ਵਿੱਚ ਉਜਾੜ ਦੇ ਜੀ, ਵਾਂਗ ਬੱਕਰੇ ਦੇ ਕਿਸੇ ਹੈ ਕੋਇਆ। ਕੋਇਆ ਮੈਨੇ ਉਹਨੂੰ ਸਲਾਟਰ ਕੀਤਾ, ਉਹਨੂੰ ਬੱਕਰੇ ਵਾਂਗਰ। ਉਹਦੀ ਵਾਰਤਾ ਰਾਜਿਆ ਦੱਸ ਮੈਨੂੰ। ਵਾਰਤਾ ਮੈਨੇ ਉਹਦੀ ਹਾਲਤ, ਉਹਦੀ ਖਬਰ, ਅਬਾਈਡਿੰਗ, ਸਟੈਂਡਿੰਗ, ਲਾਈਵਲੀਹੁੱਡ ਵੀ ਹੈ ਇਹਦਾ ਮਤਲਬ, ਐਗਰੀਕਲਚਰ, ਅਕਾਊਂਟ, ਇਨਫੋਰਮੇਸ਼ਨ, ਰਿਪੋਰਟ, ਨਿਊਜ਼, ਇੰਟੈਲੀਜੈਂਸ, ਕਨਵਰਸੇਸ਼ਨ, ਸਾਰਾ ਮਤਲਬ ਨੇ ਇਹਦੇ। ਵਾਰਤਾ ਤੁਹਾਡੇ ਵੀ ਅਧੀਤ ਹੈ ਜੀ, ਤੁਹਾਡੇ ਵੀ ਬੋਲਿਆ ਜਾਂਦਾ ਮੇਰਾ ਹਾਲ ਲਫ਼ਜ਼। ਸਰ ਮੈਂ ਦੱਸ ਦਿੰਦਾ ਜੀ, ਸਾਡੇ ਵਾਂਗੂ ਬੱਕਰੇ ਦੇ ਕਿਸੇ ਕੋਏ ਉਸਦੀ ਵਾਰਤਾ। ਹਾਂਜੀ, ਵਾਰਤਾ ਮੀਨਸ ਡਾਇਲੌਗ। ਹਾਂ, ਇੱਥੇ ਡਾਇਲੌਗ ਨਹੀਂ ਹੈ, ਇੱਥੇ ਉਹ ਕਹਿ ਰਿਹਾ ਕਿ ਉਹਦੀ ਕੰਡੀਸ਼ਨ ਜਾਂ ਉਹਦੀ ਹਾਲਤ ਜਾਂ ਜੋ ਵੀ ਉਹਦੇ ਨਾਲ ਗੁਜ਼ਰੀ ਹੈ, ਉਹ ਦੱਸ ਮੈਨੂੰ ਕਿਸ ਦੁੱਖ ਆਜ਼ਾਰ ਦੇ ਨਾਲ ਮੋਇਆ। ਜੀ ਸਰ। ਹੁਣ ਇਹ ਪਤਾ ਨਹੀਂ ਕਿ ਉਹ ਸਾਰੀ ਗੱਲ ਨੂੰ ਰਿਕਾਲ ਕਰਕੇ ਮੇਰਾ ਹਾਲ ਉਹਨਾਂ ਨੂੰ ਗਿਲਟੀ ਕਰਨਾ ਚਾਹ ਰਿਹਾ, ਔਰ ਅਲਟੀਮੇਟਲੀ ਫਿਰ ਉਹਨਾਂ ਨੂੰ ਰਿਡੀਮ ਵੀ ਕਰੇਗਾ, ਉਹਨਾਂ ਨੂੰ ਨਜਾਤ ਵੀ ਦੇ ਦੇਗਾ, ਉਹਦੇ ਵਿੱਚੋਂ ਜੋ ਉਹਨਾਂ ਨੇ ਕੀਤਾ ਹੈ ਉਹਨੂੰ ਮਾਫ ਵੀ ਕਰ ਦੇਗਾ, ਬਖਸ਼ਿਸ਼ ਵੀ ਕਰ ਦੇਗਾ। ਜੀ ਸਰ। ਇਸ ਦੁੱਖ ਆਜ਼ਾਰ ਦੇ ਨਾਲ ਮੋਇਆ, ਆਜ਼ਾਰ, ਤਕਲੀਫ, ਰੋਗ, ਮੁਸੀਬਤ। ਕਾਦਰ ਯਾਰ ਸਲਵਾਨ ਨੂੰ ਉਸ ਵੇਲੇ ਆਇਆ ਯਾਦ ਪੂਰਨ, ਪਰ ਨੈਣ ਰੋਇਆ। ਇਹੀ ਚਾਹ ਰਿਹਾ ਸੀ ਉਹ ਪੂਰਨ, ਕਿ ਉਹਨੂੰ ਪਤਾ ਲੱਗੇ ਕਿ ਉਹਨੇ ਕੀਤਾ ਕੀ ਹੈ। ਇੱਕ ਬਾਰ ਮੇਰਾ ਹਾਲ ਹੋਰ ਪੜ੍ਹ ਲੈਂਦੇ ਹਾਂ, ਫਿਰ ਉੱਥੇ ਡਿਸਕਸ਼ਨ ਕਰ ਲਾਂਗੇ। ਗੈਨ ਗੈਰ ਹੋਇਆ ਰਾਜਾ ਉਸ ਵੇਲੇ। ਗੈਰ ਬੜਾ ਇੰਟਰਸਟਿੰਗ ਲਫ਼ਜ਼ ਹੈ। ਗੈਰ ਦਾ ਮਤਲਬ ਤੇ ਵੈਸੇ ਹੈਗਾ ਸਟਰੇਂਜ ਹੋ ਜਾ। ਗੈਰ ਅੱਲਾ ਅਸੀਂ ਇਹਨੂੰ ਕਹਿੰਦੇ ਹਾਂ ਐਬਸੈਂਸ ਆਫ ਗਾਡ। ਇਹ ਸੂਫੀ ਵਰਤਦੇ ਨੇ ਲਫ਼ਜ਼ ਗੈਰ ਅੱਲਾ। ਐਬਸੈਂਸ ਆਫ ਗਾਡ ਜਿਹੜਾ ਉਹ ਗੈਰ ਅੱਲਾ ਹੈ। ਗੈਨ ਗੈਰ ਹੋਇਆ ਰਾਜਾ ਉਸ ਵੇਲੇ। ਇੱਥੇ ਉਹ ਕਹਿਣਾ ਚਾਹ ਰਿਹਾ ਸ਼ਾਇਰ ਕਿ ਜਿਸ ਭਰਮ ਦੇ ਵਿੱਚ ਹੋਏਗਾ ਸੀ, ਜਿਸ ਸ਼ਾਨ ਔਰ ਸ਼ੌਕਤ ਦੇ ਵਿੱਚ ਹੈਗਾ ਸੀ, ਇੱਕਦਮ ਉਹਦੇ ਤੋਂ ਵੱਖ ਹੋ ਗਿਆ। ਉਹ ਉਸ ਤੋਂ ਉਹਨੇ ਆਪਣੇ ਆਪ ਨੂੰ ਅਲੱਗਾ ਕੀਤਾ। ਜ਼ਮੀਨ ਵੇਲ ਨਾ ਦਵੇ ਜੇ ਗਰਕ ਜਾਈ। ਵੇਲ ਮੈਨੇ ਵੇਲਾ ਨਹੀਂ ਦੇ ਰਹੀ, ਉਹਨੂੰ ਵੇਲ ਨਹੀਂ ਦੇ ਰਹੀ। ਵੇਲ ਦਾ ਮਤਲਬ ਹੁੰਦਾ ਫ੍ਰੀ ਟਾਈਮ ਦੇਣਾ ਜਾਂ ਸਪੇਸ ਦੇਣਾ, ਕਿ ਉਹ ਗਰਕ ਹੋ ਜਾਵੇ ਜ਼ਮੀਨ ਦੇ ਵਿੱਚ, ਡੁੱਬ ਜਾਵੇ, ਸਿੰਕ ਹੋ ਜਾਵੇ। ਇਕਬਾਲ ਮੇਰੇ ਘਰ ਜੰਮਿਆ ਸੀ, ਰਾਣੀ ਇਛਰਾ ਉਸ ਦੀ ਸ਼ਿਕਮ ਵਾਈ। ਤੁਹਾਡਾ ਥੋੜਾ ਜਿਹਾ ਦੀ ਡਿਫਰੈਂਟ ਹੋਏਗਾ, ਤੁਹਾਡਾ ਵੀ ਵੈਰੀ ਇੰਟਰਸਟਿੰਗ ਹੈ ਸਰ। ਮੇਰੇ ਘਰ ਇਕਬਾਲ ਜੰਮਿਆ ਸੀ, ਔਰ ਉਹਦੀ ਜਿਹੜੀ ਕੁੱਖ ਹੈਗੀ ਹੈ, ਜਿਹੜਾ ਢਿੱਡ ਹੈਗਾ, ਉਹ ਰਾਣੀ ਇਛਰਾ ਦੇ ਢਿੱਡ ਚੋਂ ਉਹ ਸ਼ਿਕਮ ਜਿਹੜਾ ਫਾਰਸੀ ਦਾ ਬੜਾ ਹੈਵੀ ਜਿਹਾ ਲਫ਼ਜ਼ ਹੈ। ਮਾਤਰ ਮਾਂ ਨੂੰ ਵੇਖ ਕੁਦਰਮ ਹੋਇਆ। ਧਰਮ ਤੋਂ ਕੁਦਰਮ ਹੋਇਆ। ਕੁਦਰਮ ਦਾ ਮਤਲਬ ਇੱਥੇ ਕਿ ਉਹ ਜਿਹੜਾ ਹੈ ਉਹ ਕਹਿ ਰਿਹਾ ਕਿ ਬੇਈਮਾਨ ਹੋ ਗਿਆ, ਜਾਂ ਜਿਹੜਾ ਵੀ ਉਹਦਾ ਇੱਕ ਆਈਡੀਓਲੋਜੀ ਸੀ, ਉਹਦਾ ਸਹੀ ਰਸਤਾ ਸੀ, ਉਹ ਉਹਨੇ ਛੱਡ ਦਿੱਤਾ, ਉਹਦੇ ਤੋਂ ਪਰਾਂ ਹੋ ਗਿਆ। ਸੁਣ ਮਾਰਿਆ ਉਸ ਦੀ ਦਾਦ ਖੁਆਈ। ਉਹਨੇ ਜਦੋਂ ਫਰਿਆਦ ਕੀਤੀ, ਦਾਦ ਖੁਆਈ ਕੀਤੀ ਮਾਤਰ ਨੇ, ਸਤੇਲੀ ਮਾਂ ਨੇ, ਤੇ ਉਹਦੀ ਵਜ੍ਹਾ ਨਾਲ ਅਸੀਂ ਉਹਨੂੰ ਸਜ਼ਾ ਦਿੱਤੀ। ਕਾਦਰ ਯਾਰ ਕਹਿੰਦਾ ਪੂਰਨ ਭਗਤ ਅੱਗੋਂ। ਫਿਰ ਪੂਰਨ ਭਗਤ ਨੇ ਅੱਗੋਂ ਜਵਾਬ ਦਿੱਤਾ ਜਿਹੜਾ ਉਹਨੇ ਲਾਇਆ ਇਲਜ਼ਾਮ ਉਹਦੇ ਪਿਓ ਨੇ। ਰਾਜਾ ਮਾਈ ਝੂਠੀ ਪੁੱਤਰ ਦੋਸ ਨਾਹੀ। ਰਾਜੇ ਨੂੰ ਕਹਿ ਰਿਹਾ ਕਿ ਜਿਹੜੀ ਤੇਰੀ ਬੀਵੀ ਹੈ ਉਹ ਝੂਠੀ ਹੈ, ਉਹਦੇ ਉੱਤੇ ਪੁੱਤਰ ਨੂੰ ਜਿਹੜਾ ਤੂੰ ਦੋਸ਼ ਨਾ ਦੇ। ਸ਼ਿਕਮ ਜਿਹੜਾ ਹੈ ਇਹਦੇ ਚ ਲਿਖਿਆ ਬੈਲੀ ਜਾਂ ਸਟੋਮਿਕ। ਮਾਤਰ ਜਿਹੜੇ ਹੈ ਉਹ ਸਟੈਪ ਮਦਰ ਹੈ। ਕੁਦਰਮ ਦਾ ਉਹਨਾਂ ਨੇ ਲਿਖਿਆ ਅਨਰਾਈਚੁਅਸਨੈਸ। ਕੁਦਰਮ ਦਾ ਦਾਦ ਖੁਆਈ। ਧਰਮ ਜਿਹੜਾ ਇੱਕ ਕੋਡ ਆਫ ਇੱਕ
ਇੱਕ ਡਿਸਪਲਿਨ ਆਈਡੀਓਲੋਜੀ ਹੈ, ਇੱਕ ਜਿਹੜੀ ਹੈ ਇੱਕ ਡਿਸਪਲਿਨ ਆਈਡੀਓਲੋਜੀ ਹੈ ਧਰਮ, ਤੇ ਉਹਨੂੰ ਜਿਹੜਾ ਛੱਡੇ, ਰਾਈਟ ਪਾਥ ਨੂੰ ਜਿਹੜਾ ਛੱਡੇ, ਉਹ ਕੁਧਰਮ। ਬੜਾ ਸੋਹਣਾ ਲਫ਼ਜ਼ ਬਣਾਇਆ। ਦਾਦ ਖਵਾਈ ਜਿਹੜਾ, ਇਹ ਵੀ ਫਾਰਸੀ ਦਾ ਬੜਾ ਤਗੜਾ ਲਫ਼ਜ਼ ਹੈ। ਇਹਦਾ ਮਤਲਬ ਹੈ ਡਿਮਾਂਡ ਆਫ ਜਸਟਿਸ, ਐਪਲੀਕੇਸ਼ਨ ਫਾਰ ਰੀਡਰੈਸ। ਰਾਜਾ ਮਾਈ ਝੂਠੀ ਪੁੱਤਰ ਦੋਸ ਨਹੀਂ, ਦੋਸ ਮੈਨੇ ਉਹਦਾ ਕੋਈ ਉਹਦਾ ਕਸੂਰ ਨਹੀਂ ਹੈ, ਉਹਦਾ ਫਾਲਟ ਨਹੀਂ ਹੈ, ਉਹਨੇ ਸਾਰਾ ਨਹੀਂ ਕੀਤਾ। ਤੇ ਇਹ ਹੈ ਜੀ ਸਾਰੀ ਗੱਲਬਾਤ। ਹੋਰ ਕੋਈ ਲਫ਼ਜ਼ ਹੈ ਤੇ ਉਹ ਤੁਸੀਂ ਪੁੱਛ ਸਕਦੇ ਹੋ। ਸਈਦ ਸਾਹਿਬ ਤੁਸੀਂ ਕਰੀਏ ਸ਼ੁਰੂ ਤੁਹਾਡੇ ਤੋਂ। ਤੁਸੀਂ ਸਾਡੀ ਟੀਮ ਦੇ ਮੁਦੱਸਰ ਨਜ਼ਰ ਹੈਗੇ ਹੋ। ਮੈਂ ਬੜਾ ਸਲੋ ਖੇਡਣਾ ਵਾ। ਓਪਨਿੰਗ ਬੈਟਸਮੈਨ ਵਿੱਚ ਸਭ ਤੋਂ ਮਸ਼ਹੂਰ ਉਹੀ ਹੋਇਆ। ਐਮ ਓਪਨਿੰਗ ਬੈਟਸਮੈਨ ਦਾ ਜਿਹੜਾ ਟੈਗ ਹੈ ਨਾ, ਡਾਕਟਰ ਸਾਹਿਬ ਲਾ ਗਏ ਨੇ ਮੇਰੇ ਤੇ। ਅੱਛਾ 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 ਅੱਛਾ। ਇਹਦੇ ਜਿਹੜਾ ਅਸੀਂ ਡਿਸਕਸ ਕਰ ਰਹੇ ਸਾਂ ਇੱਕ ਵਾਰਤਾ, ਇਹ ਮੈਂ ਇਹਦੇ ਬਾਰੇ ਗੱਲ ਕਰਨਾ ਚਾਹੁੰਦਾ ਸਾਂ। ਵਾਰਤਾ ਹੈਗਾ ਵੇ ਆਪ ਬੀਤੀ ਤੋਂ, ਤੇ ਬੀਤਾ ਕਿ ਮੇਰੇ ਤੇ ਬੀਤੀ ਕੀ, ਤੇ ਉਹਨੇ ਬੀਤੀ ਅਸੀਂ ਉਰਦੂ ਚ ਲਿਖਦੇ ਆ ਆਪ ਬੀਤੀ, ਕਿ ਤੇ ਨਾਲ ਬੀਤ, ਤੇ ਬੀਤ ਤੋਂ ਵੀਤ, ਤੇ ਵੀਤ ਤੋਂ ਵਾਰਤਾ। ਮੈਨੂੰ ਲੱਗਾ ਕਿ ਉਹ ਜਿਹੜੀ ਉਹਦੀ ਟ੍ਰਾਂਸਫਰਮੇਸ਼ਨ ਹੈ ਨਾ ਪੰਜਾਬੀ ਦੇ ਵਿੱਚ। ਜ਼ੁਬੈਰ ਸਾਹਿਬ, ਵਾਰਤਾ ਜਿਹੜਾ ਸੀ ਮੈਂ ਕਹਿ ਰਿਹਾ ਸੀ, ਵਾਰਤਾ ਨਿਕਲਿਆ ਜਿਵੇਂ ਉਰਦੂ ਚ ਆਪ ਹਾਂ, ਤੇ ਬੀਤੀ ਤੋਂ ਵਾਰਤਾ ਪੰਜਾਬੀ ਦਾ ਵਾਰਤਾ ਨਿਕਲਿਆ। ਮੈਨੂੰ ਇਹ ਲੱਗ ਰਿਹਾ ਸੀ ਮੇਰਾ ਸਾਊਂਡ ਜਿਹੜਾ ਸੀ ਨਾ, ਕਿਉਂਕਿ ਮਤਲਬ ਤਾਂ ਸੇਮ ਹੈ, ਤੇ ਉਰਦੂ ਚ ਅਸੀਂ ਕਵਾਂਗੇ ਤੇ ਨਾ ਬੀਤਿਆ ਆਪ ਪਰ ਕਿਆ ਬੀਤੀ, ਤੇ ਪੰਜਾਬੀ ਚ ਕਹਾਂਗੇ ਤੇ ਨਾ ਵਰਤਿਆ ਕੀ। ਤੇ ਬੀਤ ਤੇ ਵਰਤੀ ਤੇ ਬੀਤੀ, ਸੋ ਬੀਤੀ ਉਰਦੂ ਚ ਹੋਏਗਾ, ਵਰਤੀ ਪੰਜਾਬੀ ਚ ਹੋਏਗਾ, ਲੇਕਿਨ ਉਹ ਲੈਟਰ ਥੋੜੇ ਚੇਂਜ ਹੋਣਗੇ। ਮੈਨੂੰ ਇੰਜ ਲੱਗਿਆ ਜਿਵੇਂ ਬੀਤੀ ਵੀ ਚੱਲਦਾ ਪੰਜਾਬੀ ਚ, ਬੀਤੀ ਵੀ ਚੱਲਦਾ ਹੈ। ਤੇ ਵਰਤ ਖੈਰ ਕਲਾਸਿਕਲ ਪੁਰਾਣੀ ਜ਼ੁਬਾਨ ਸੀ, ਪੜ੍ਹਨੇ ਪਏ ਆ। ਤੇ ਅੱਛਾ, ਉੱਥੇ ਇੱਕ ਜ਼ਾਹਰੀ ਗੱਲ ਹੈ, ਇਸ ਨੂੰ ਅਸੀਂ ਉਹ ਰੈਪ ਅਪ ਕਰਦਾ ਪਿਆ ਕੁਇਕਲੀ, ਔਰ ਦਿਖਾ ਰਿਹਾ ਕਿ ਚूंकि ਉਹ ਭਗਤ ਬਣ ਚੁੱਕਿਆ ਹੈ ਔਰ 12-24 ਸਾਲ ਬਾਅਦ ਮਿਲਦਾ ਪਿਆ, ਤੇ ਆਫਕੋਰਸ ਉਹ ਮਾਂ ਪਿਓ ਨੂੰ ਪਛਾਣ ਸਕਦਾ, ਉਹ ਨਹੀਂ ਪਛਾਣ ਸਕਦਾ। ਔਰ ਦੂਸਰੀ ਵਜ੍ਹਾ ਹੈ ਕਿ ਉਹ ਮਾਂ ਪਿਓ ਨਹੀਂ ਪਛਾਣ ਸਕਦੇ, ਕਿਉਂਕਿ ਉਹਨਾਂ ਦੇ ਜ਼ਿਹਨ 'ਚ ਜਗ੍ਹਾ ਕਿ ਉਹ ਮਰ ਗਿਆ ਹੈ। ਲਿਹਾਜ਼ਾ ਉਹ ਵੀ ਜਿਹੜੀ ਪੋਸੀਬਿਲਿਟੀ ਹੈ ਉਹਨਾਂ ਦੇ ਜ਼ਿਹਨ 'ਚ ਨਹੀਂ ਗਈ ਕਿ ਇਹ ਪੂਰਨ ਹੋ ਸਕਦਾ। ਸੋ ਦੈਟਸ ਵਨ ਥਿੰਗ। ਤੇ ਬਾਕੀ ਇਹਦੇ ਜਿਹੜੀ ਇੰਟਰਸਟਿੰਗ ਲਾਈਨ ਮੈਨੂੰ ਲੱਗੀ, ਜਿਹੜੀ ਬੜੀ ਇਮੋਸ਼ਨਲ ਸੀ, ਕਿ ਵਾਂਗੂ ਬੱਕਰੇ ਦੇ ਕਿਸੇ ਹੈ ਕੋਇਆ, ਕਿ ਉਹਦੇ ਦਿਲ ਦੇ ਵਿੱਚ ਇੱਕ ਬੱਚੇ ਦੇ ਉਹ ਸਾਈਕੋਲੋਜੀਕਲ ਪੇਨ ਹੈਗੀ, ਐਗਜ਼ਿਸਟ ਕਰਦੀ ਹੈ ਭਗਤ ਹੋਣ ਦੇ ਬਾਵਜੂਦ। ਹੀ ਇਜ਼ ਨੋਟ ਇਮਿਊਨ ਟੂ ਪੇਨ। ਦਰਦ ਕੋਲੋਂ ਉਹ ਵੀ ਨਹੀਂ ਬਚ ਸਕ ਰਿਹਾ, ਹਾਲਾਂਕਿ ਭਗਤ ਦਾ ਮਤਲਬ ਹੁੰਦਾ ਕਿ ਯੂ ਬਿਕਮ ਇਨਡਿਫਰੈਂਟ ਫਰੋਮ ਆਲ ਪੇਨਸ। ਭਗਤੀ ਤੇ ਯੋਗ ਹੋਣ ਦਾ ਮਕਸਦ ਇਹ ਹੁੰਦਾ ਕਿ ਦੁਨੀਆ ਦੀ ਤਕਲੀਫਾਂ ਜਿਹੜੀਆਂ ਨੇ, ਖਾਹਿਸ਼ਾਂ ਜਿਹੜੀਆਂ ਨੇ, ਤੁਸੀਂ ਉਹਦੇ ਤੋਂ ਆਪਣੇ ਆਪ ਨੂੰ ਇਮਿਊਨ ਕਰ ਲਓ। ਲੇਕਿਨ ਇੱਥੇ ਇੱਕ ਗੱਲ ਸ਼ਾਇਦ ਮੈਨੂੰ ਲੱਗ ਰਿਹਾ ਹੈ ਕਿ ਕਾਦਰੀਆਰ ਕਹਿਣਾ ਚਾਹ ਰਿਹਾ ਕਿ ਯਾਰ ਤੁਸੀਂ ਜੋ ਮਰਜ਼ੀ ਕਰ ਲਓ, ਐਜ਼ ਲੌਂਗ ਐਜ਼ ਯੂ ਆਰ ਲਿਵਿੰਗ, ਨੋ ਮੈਟਰ ਕਿ ਤੁਸੀਂ ਕੀ ਬਣ ਜਾਂਦੇ ਹੋ ਤਪੱਸਿਆ ਕਰਕੇ, ਦਰਦ ਕੋਲ ਛੁਟਕਾਰਾ ਨਹੀਂ ਹੈਗਾ, ਉਹ ਤੁਹਾਨੂੰ ਚੁਭਦਾ ਰਹੇਗਾ ਸੂਲ ਤੇ ਕੰਡੇ ਵਾਂਗੂ ਤੁਹਾਡੇ ਸੀਨੇ 'ਚ। ਸੋ ਇਹਦੇ ਵਿੱਚ ਮੈਨੂੰ ਇਹ ਚੀਜ਼ ਬੜੀ ਲੱਗੀ। ਉਹਦੀ ਵਾਰਤਾ ਰਾਜਾ ਦਾ, ਹੁਣ ਕਹਿੰਦਾ ਵੀ ਮੇਰੇ ਨਾਲ ਕੀ ਬੀਤੀ, ਉਹ ਤਾਂ ਮੈਨੂੰ ਪਤਾ ਹੀ ਹੈ, ਤੂੰ ਇਮੈਜਿਨ ਕਰ ਕਿ ਉਹਦੇ ਨਾਲ ਕੀ ਬੀਤੀ ਹੋਣੀ ਕਿ ਜਿਹਨੂੰ ਤੂੰ ਬੱਕਰੇ ਵਾਂਗੂ ਵਡਵਾਤਾ ਸੀ। So that is very, I'm mere roongte goosebump, I'm feeling goosebump reading these two lines. I think that is the crux of this stanza for me at least, ke oh phatiya piya hai honestly speaking andro na, ke maa piyo nu ਉਸ ਮਾਂ ਪਿਓ ਨੂੰ ਫੇਸ ਕਰਦਾ ਪਿਆ ਹੈ, ਜਾਂ ਜਿਵੇਂ ਇੱਕ ਅਕਿਊਜ਼ਡ ਉਸ ਜੱਜ ਨੂੰ ਫੇਸ ਕਰਦਾ ਹੈ ਜਿਹੜਾ ਉਹਨੂੰ ਅਨਜਸਟਲੀ ਪਨਿਸ਼ ਕਰਦਾ ਹੈ, ਤੇ ਉਸ ਲਈ ਫਿਰ ਉਹ ਇਸ ਪੋਜੀਸ਼ਨ 'ਚ ਹੋਵੇ ਕਿ ਉਹ ਆਪਣੇ ਜੱਜ ਨੂੰ ਪੁੱਛ ਸਕੇ ਕਿ ਦੱਸ ਕਿ ਤੂੰ ਕਿਉਂ ਕੀਤਾ। ਸੋ ਦ ਕੁਐਸਚਨ ਇਜ਼ ਵਾਈ। ਸੋ ਇਹ ਮੈਂ ਬਸ ਇੰਨਾ ਬੋਲਣਾ ਸੀ। ਹਾਂ ਜੀ, ਕਿਸ਼ੋਰ ਜੀ ਤੁਸੀਂ ਦੱਸੋ ਜੀ। जी मैं ते मतलब सलमान अपर थोड़ी उसनी किरदार या उसनी जेड़ी शर्मिंदगी है वो मिकी थोड़ी इंटरेस्टिंग लगनी पी। आप आखो माड़ा ख्याल ये आया कि हर अरूज नू जवाल भी थिया, ते जिस जुल्म नाल ते जिस
जिस कहते ना बड़ी जुल्म ज्यादती नाल इसकी जिस तरह कड्या सा ते ओ हले उसकी पता नहीं कि ए पूरन आ, मगर ओ शर्मिंदा भी आ, नादम भी आ, ते बिल्कुल जिस तरह ढेर होई गच्छना बंदा उस तरह होई गया। जाहिर 24 साल बाद उम्र भी लंघी रही, बच्चे और कोई नहीं होए वगैरह, मगर तुसां की ओ जेड़ा एक अरूज ते जवाल आ ना ओ दिसना पिया इस बंदे ना, उसनी जेड़ी तकब्बुर सा या अहंकार सा वो सारा मिट्टी च होई गया। हाँ जी, अजी अच्छा जी, ਤੁਹਾਨੂੰ ਕੀ ਲੱਗਦਾ ਹੈ? ਸਰ ਇਹ ਠੀਕ ਕਹਿ ਰਹੇ ਨੇ ਜੀ। ਮੈਨੂੰ ਇਹ ਵਾਲਾ ਪੁਆਇੰਟ ਪੁੱਛਣਾ ਸੀ ਕਿ ਇੱਕ ਲਾਈਨ ਹੈ ਜੀ, ਕਿਸੇ ਦੁੱਖ ਅਜ਼ਾਬ ਨਾਲ ਮੋਇਆ ਹੈ। ਸੋ ਇਹ ਹੁਣ ਰਾਜਾ ਰਿਗਰੈਟ ਕਰ ਰਿਹਾ ਕਿ ਬਈ ਦੁੱਖ ਅਜ਼ਾਬ ਜਿਹੜੇ ਹੈਗੇ ਕਿ ਬਿਕੋਜ਼ ਦੋਨੋਂ ਮੈਂ ਉੱਪਰ ਦੀ ਲਾਈਨ ਰਾਜਾ ਨਹੀਂ ਕਹਿ ਰਿਹਾ ਜੀ, ਇਹ ਪੂਰਾ ਨਹੀਂ ਬੋਲ ਰਿਹਾ, ਪੂਰਾ ਨਹੀਂ ਬੋਲ ਰਿਹਾ, ਤੇ ਲੇਕਿਨ ਹੈਗਾ ਕਿ ਉਹ ਉਹਨਾਂ ਨੂੰ ਰਿਅਲਾਈਜ਼ ਕਰਵਾ ਰਿਹਾ ਨਾ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਮਾਰਿਆ ਔਰ ਕਿੰਨੀ ਦਰਦ ਤਕਲੀਫ ਦੇ ਨਾਲ ਉਹ ਮਰਿਆ ਹੋਏਗਾ, ਉਹਦੇ ਤੇ ਕੀ ਬੀਤੀ ਹੋਏਗੀ, ਵਾਰਤਾ ਉਹਦੀ ਕੀ ਹੋਈ ਹੋਏਗੀ। ਇਹ ਪੂਰਾ ਨਹੀਂ ਕਹਿ ਰਿਹਾ, ਕੁਐਸਚਨ ਕਰ ਰਿਹਾ ਉਹਨਾਂ ਨੂੰ। ਅੱਛਾ, ਹੀ ਇਜ਼ ਆਸਕਿੰਗ them, ਓਕੇ। ਵਾਂਗੂ ਬੱਕਰੇ ਦੇ ਕਿਸ ਕੋਇਆ ਹੈ, ਉਸ ਦੀ ਵਾਰਤਾ ਰਾਜਿਆ ਦੱਸ ਮੈਨੂੰ, ਕਿਸੇ ਦੁੱਖ ਅਜ਼ਾਬ ਨਾਲ ਮੋਇਆ ਹੈ। ਸੋ ਓਕੇ, ਹੀ ਇਜ਼ ਰਿਮਾਈਂਡਿੰਗ ਹਿਮ। ਹਾਂਜੀ ਜੀ ਸਰ। ਅਮਰਜੀਤ ਜੀ ਤੁਸੀਂ ਦੱਸੋ ਜੀ ਕੁਛ, ਫਿਰ ਅਸੀਂ ਮਧੀਆ ਕੋ ਐਂਡ ਤੇ ਪੁੱਛਾਂਗੇ। ਤੇ ਮੇਰੇ ਖਿਆਲ ਨਾਲ ਦੇਖੋ, ਇਹ ਪੂਰਨ ਨੂੰ ਦੁਬਾਰਾ ਗੋਰਖਨਾਥ ਨੇ ਫਿਰ ਭੇਜਿਆ ਆਪਣੇ ਰਾਜੇ ਸਲਵਾਨ ਦੇ ਨਗਰੀ ਦੇ ਵਿੱਚ, ਔਰ ਇਹ ਬੜੀ ਇੰਟਰਸਟਿੰਗ ਸਿਚੁਏਸ਼ਨ ਹੈ। ਉੱਪਰੋਂ ਪੜ੍ਹੀਏ ਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਪੂਰਨ ਇੱਕ ਜੋਗੀ ਨਹੀਂ, ਸਗੋਂ ਕਿ ਉਹਦੇ ਜ਼ਖਮਾਂ ਦੇ ਉੱਤੇ ਸਲਵਾਨ ਤੋਂ ਪੁੱਛ ਕੇ ਬਾਰ-ਬਾਰ ਇੱਕ ਕਿਸਮ ਦਾ ਰਿਵੈਂਜ ਦੀ ਕੋਈ ਕਿਸੇ ਕਿਸਮ ਦੀ ਉਹਦੇ ਵਿੱਚ ਹੈਗੀ ਕਿ ਬਾਰ-ਬਾਰ ਉਹਨੂੰ ਚੋਭਾਂ ਲਾਉਣੀਆਂ, ਤੇ ਬਾਰ-ਬਾਰ ਜਿਹੜਾ ਪੂਰਨ ਤੇ ਦਿਮਾਗ ਤੇ ਕੋਈ ਬੈਗੇਜ ਹੈਗਾ ਉਸਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ। ਇੱਕ ਤਰ੍ਹਾਂ ਦਾ ਮੈਂਟਲ ਅਪਰੋਚ ਪੂਰਨ ਦੀ ਐਜ਼ ਏ ਜੋਗੀ ਕਿ ਉਹਦਾ ਬਦਲਾ ਲੈਣਾ, ਇਹ ਤਕਰੀਬਨ ਇੱਕ ਬਹੁਤ ਹੀ ਨੌਨ ਯੋਗੀ ਦੀ ਅਪਰੋਚ ਲੱਗਦੀ ਆ ਕਿ ਪੁਰਾਣੀ ਗੱਲ ਜਿਹੜੀ ਹੋਈ ਆ ਉਹ ਭੁੱਲਿਆ ਨਹੀਂ, ਹਾਲੇ ਉਹਨੂੰ ਮਾਫ ਵੀ ਨਹੀਂ ਕੀਤਾ, ਬਾਰ-ਬਾਰ ਉਸੇ ਪੁਆਇੰਟ ਦੇ ਉੱਤੇ ਉਹਨੂੰ ਮਤਲਬ ਕਿ ਚੋਭਾਂ ਲਾ ਰਿਹਾ। ਇਹ ਨੌਨ ਯੋਗੀ ਦੀ ਗੱਲ ਹੈ, ਜਾਂ ਇਹ ਕਹਿ ਸਕਦੇ ਕਿ ਹਾਲੇ ਉਹ ਪੱਕਾ ਇੱਕ ਯੋਗੀ ਨਹੀਂ ਬਣਿਆ। ਪਹਿਲਾਂ ਵੀ ਜਿੱਦਾਂ ਉਹਨੇ ਗਲਤੀ ਕੀਤੀ ਆ ਕਿ ਸੁੰਦਰਾਂ ਦੇ ਕੋਲੋਂ ਸਾਰੇ ਸੋਨਾ ਚਾਂਦੀਆਂ ਸਾਰਾ ਕੁਝ ਲੈ ਕੇ ਆ ਗਿਆ, ਉਹ ਵੀ ਨੌਨ ਯੋਗੀ ਅਪਰੋਚ ਸੀ। ਇੱਥੇ ਵੀ ਐਂ ਲੱਗਦਾ ਕਿ ਇਹ ਜਿਹੜੀ ਕਰ ਰਿਹਾ ਖੁੰਦਕ ਜੀ ਦੀ ਗੱਲ ਕਰ ਰਿਹਾ, ਉਹ ਤੋਂ ਬਾਰ-ਬਾਰ ਪੁੱਛੀ ਜਾ ਰਿਹਾ, ਇਹ ਨੌਨ ਯੋਗ ਦੀ ਗੱਲ ਹੋਈ ਚੱਲ ਜਾ ਰਿਹਾ। ਮੇਰੇ ਖਿਆਲ ਅੱਗੇ ਜਦੋਂ ਪੜ੍ਹਾਂਗੇ ਹੋਰ ਪਤਾ ਲੱਗੇਗਾ ਇਹਦੇ ਬਾਰੇ। ਮੈਂ ਹਾਲੇ ਤੱਕ ਤਾਂ ਇਹੀ ਸਮਝਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਲੱਗਦਾ ਉੱਪਰੋਂ ਕਿ ਇਹ ਸਿਰਫ ਪਰਸਨਲ ਵੈਂਡੇਟਾ ਹਾਲੇ ਚੱਲ ਰਿਹਾ। ਮੈਂ ਇੰਨਾ ਹੀ ਕਹਿਣਾ ਸੀ, ਅੱਗੇ ਫਿਰ ਗੱਲ ਕਰਾਂਗੇ। ਮਜ਼ੀਆ ਜੀ ਤੁਸੀਂ ਦੱਸੋ। Yeah, I agree with Amarjit ji ਕਿ ਮੈਨੂੰ ਲੱਗਦਾ ਕਿ ਜੋ previous ਬੰਦ ਅਸੀਂ ਪੜ੍ਹੇ, like it's as if Raja Salvan ne delete kiya, even though I remember we were saying ke let's assume he's dead, ke usne delete kiya Puran Bhagat from his life, lekin was still he was present, and like purani zakhman nu khured raha now mentally, and it's having an asar on him, and I felt it deep, so bas yeah, I felt that. ਮੈਂ ਹਾਂਜੀ ਸਹੀ ਸਾਹਿਬ ਇੱਕ ਕੁਇਕ ਕਮੈਂਟ ਮੇਰੇ ਦਿਨ ਚ ਆਇਆ ਵੇ ਅਮਰਜੀਤ ਨਾਲ ਦੀ ਗੱਲ ਤੋਂ। ਅਮਰਜੀਤ ਨਾਲ ਦਾ ਜਿਹੜਾ ਪੁਆਇੰਟ ਹੈ ਕਾਫੀ ਰੈਲੇਵੈਂਟ ਹੈ। ਮੈਂ ਸਿਰਫ ਟੈਕਨੀਕਲ ਐਸਪੈਕਟ ਬੋਲਾਂਗਾ ਕਿ ਤੁਸੀਂ ਸਾਰੀ ਲਿਟਰੇਚਰ ਹੀ ਪੜ੍ਹਾਇਆ, ਇੰਗਲਿਸ਼ ਵੀ ਤੇ ਪੰਜਾਬੀ ਵੀ ਕਰਦੇ ਪਏ, ਉਰਦੂ ਵੀ, ਕਿ ਉਹਦੇ ਜਿਹੜੀ ਸਟੋਰੀ ਟੈਲਿੰਗ ਟੈਕਨੀਕਸ ਸ਼ੇਕਸਪੀਅਰ ਦੀ ਵੇਖਦੇ ਆ, ਉਹਦੇ ਜਿੰਨੇ ਇਸ਼ੂਜ਼ ਹੁੰਦੇ ਨੇ ਅਨਨੋਨ, ਉਹ ਅਖੀਰ ਤੇ ਉਹ ਨੋਨ ਕਰਾ ਕੇ ਉਹਨੂੰ ਰਿਜ਼ੋਲਵ ਕਰਕੇ ਤੇ ਉਹਨੇ ਐਂਡ ਕਰਨਾ ਹੁੰਦਾ ਸਟੋਰੀ ਨੂੰ। I think ਟੈਕਨੀਕਲੀ ਇਹਨੂੰ ਐਕਸਪੋਜ਼ ਕਰਦਾ ਪਿਆ, ਕਿਉਂਕਿ ਉਹਨੂੰ ਸਟੋਰੀ ਐਂਡ ਕਰਨੀ ਹੈ ਤੇ ਉਹਦੇ ਚ ਅਨਨੋਨ ਨਹੀਂ ਛੱਡਨੇ ਉਹਨੇ।
ਐਸੀ ਚੀਜ਼ਾਂ ਜਿਹੜੀਆਂ ਕਿ ਰਿਜ਼ੋਲਵ ਨਹੀਂ ਹੋਈਆਂ, ਕਿਉਂਕਿ ਉਹਨੇ ਜਦ ਤੱਕ ਰਿਡੈਂਪਸ਼ਨ ਹਾਂਜੀ ਰਿਡੈਂਪਸ਼ਨ ਤਬ ਤੱਕ ਨਹੀਂ ਹੋ ਸਕਦੀ, ਰਿਡੈਂਪਸ਼ਨ ਤਬ ਤੱਕ ਨਹੀਂ ਹੋ ਸਕਦੀ ਉਹਦੇ ਮਾਪਿਓ ਦੀ, ਕਿਉਂਕਿ ਭਗਤ ਤੇ ਉਹਨੇ ਮਾਫ ਕਰਨਾ ਹੈ। ਇਹ ਜੋਗੀਆਂ ਦੀ ਰੀਤ ਹੈ, ਉਹਨਾਂ ਨੇ ਵੈਂਡੇਟਾ ਅੰਦਰ ਦਬਾ ਕੇ ਨਹੀਂ ਰੱਖਣਾ। ਸੋ ਜਦ ਤੱਕ ਉਹਨੂੰ ਰਿਅਲਾਈਜ਼ ਨਹੀਂ ਕਰਾਉਣਗੇ, ਉਹ ਰਿਮੋਰਸਫੁਲ ਨਹੀਂ ਹੋਣਗੇ ਤੇ ਮਾਫੀ ਨਹੀਂ ਦੇਵੇਗਾ ਤੇ ਇਹ ਲੂਪ ਕਲੋਜ਼ ਨਹੀਂ ਹੋਏਗਾ ਸਟੋਰੀ ਟੈਲਿੰਗ ਦਾ ਨਾ। ਮੈਨੂੰ ਇਹ ਸਿੱਖਿਆ। ਹਾਂਜੀ ਅਜੀ ਜੀ ਤੁਸੀਂ। ਸਰ ਮੈਂ ਵੀ ਇਹ ਐਗਰੀ ਕਰਨਾ ਸਹੀ ਸਾ ਨਾ। ਬੇਸਿਕਲੀ ਜਦ ਤੱਕ ਉਹਨੂੰ ਦੱਸੋਗੇ ਨਹੀਂ ਕਿ ਵੀ ਕੀ ਤੂੰ ਗੁਨਾਹ ਕੀਤੇ ਨੇ, ਗਲਤੀਆਂ ਕੀਤੀਆਂ ਨੇ, ਤਾਂ ਰਿਅਲਾਈਜੇਸ਼ਨ ਨਹੀਂ ਆ ਸਕਦੀ। ਸੋ ਆਈ ਪਰਸਨਲੀ ਫੀਲ ਕਿ ਇਹ ਇਸ ਲਈ ਉਹਨੂੰ ਦੱਸਿਆ ਗਿਆ ਕਿ ਇੱਕ ਦਫਾ ਯਾਦ ਕਰਾ ਦਿੱਤਾ ਜਾਏ ਕਿ ਵੀ ਇਹ ਤੇਰੇ ਤੋਂ ਗਲਤੀਆਂ ਹੋਈਆਂ ਨੇ। ਸੋ ਦੈਟ ਇਜ਼ ਜਸਟ ਟੂ ਰੀਕੈਪਚੁਲੇਟ, ਸਮਰਾਈਜ਼, ਇਸ ਲਈ ਦੱਸਿਆ। ਮੈਨੂੰ ਵੀ ਇਹ ਲੱਗਦਾ ਹੈ ਕਿ ਉਹ ਆਪਣਾ ਕੋਈ ਇੰਤਕਾਮ ਨਹੀਂ ਲੈ ਰਿਹਾ ਜਾਂ ਆਪਣੇ ਕੋਈ ਗਮ ਦੀ ਗੱਲ ਨਹੀਂ ਕਰ ਰਿਹਾ। ਉਹ ਵੈਸੇ ਵੀ ਪੂਰਨ ਦੀ ਗੱਲ ਨਾ ਇੱਕ ਥਰਡ ਪਰਸਨ ਬਣ ਕੇ ਕਰ ਰਿਹਾ। ਉਹ ਕਹਿ ਰਿਹਾ ਕਿ ਇੱਕ ਪੁੱਤਰ ਤੇਰੇ ਘਰ ਹੋਇਆ ਸੀ, ਉਹ ਮੈਂ ਨਹੀਂ ਆ, ਕੋਈ ਹੋਰ ਹੋਇਆ ਸੀ। ਉਹ ਆਪਣੀ ਗੱਲ ਨਹੀਂ ਕਰ ਰਿਹਾ। ਥੋੜਾ ਜਿਹਾ ਨੂੰ ਡਿਫਰੈਂਸ਼ੀਏਟ ਕਰੋ। ਉਹ ਪੂਰੀ ਜਿਹੜੀ ਵਾਰਦਾਤ ਹੋਈ ਹੈ ਸਾਰੀ ਜਿਹੜੀ ਉਹਨੂੰ ਦੱਸ ਰਿਹਾ। ਦੂਸਰੀ ਜਿਹੜੀ ਸਰਪ੍ਰਾਈਜ਼ਿੰਗ ਜਿਹੜੀ ਕਰ ਰਿਹਾ ਨਾ ਉਹਨਾਂ ਲਈ, ਜਿਸ ਤੋਂ ਉਹ ਡਰ ਗਏ ਨੇ ਥੋੜੇ ਜਿਹੇ, ਉਹ ਹੈ ਕਿ ਇੰਨੀ ਡਿਟੇਲ ਨਾਲ ਦੱਸ ਰਿਹਾ ਕਿ ਉਹ ਕਹਿੰਦੇ ਨੇ ਯਾਰ ਇਹ ਬੰਦਾ ਜਿਹੜਾ ਹੈ ਜੋਗੀ ਆਇਆ ਹੈ, ਇਹਨੂੰ ਸਾਰੀ ਇੰਨੀ ਪੂਰੀ ਗੱਲ ਦਾ ਪਤਾ ਹੈਗਾ ਔਰ ਉਹ ਜਾਣ ਕੇ ਕਰ ਰਿਹਾ ਡਿਟੇਲ ਨਾਲ ਕਿ ਤੁਸੀਂ ਇਸ ਤਰ੍ਹਾਂ ਉਹਨੂੰ ਮਾਰਿਆ, ਬੱਕਰੇ ਵਾਂਗਰ ਕੋਇਆ ਉਜਾੜ ਦੇ ਵਿੱਚ ਜਾ ਕੇ। ਉਹ ਬਾਦਸ਼ਾਹ ਥੋੜਾ ਜਿਹਾ ਹੈਰਾਨ ਵੀ ਹੋਇਆ ਹੋਏਗਾ ਕਿ ਇਹਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ। ਤੇ ਉਹ ਜਾਣ ਕੇ ਉਹ ਡਿਟੇਲ ਦੇ ਰਿਹਾ ਕਿਉਂਕਿ ਖੁਦ ਉਹਦੇ ਚੋਂ ਗੋ ਥਰੂ ਹੋਇਆ, ਲੇਕਿਨ ਉਹ ਆਪਣੀ ਨਹੀਂ ਦੱਸ ਰਿਹਾ। ਕਹਿੰਦਾ ਇੱਕ ਪੁੱਤਰ ਹੋਇਆ ਸੀ ਤੁਹਾਡੇ ਘਰ ਔਰ ਉਹਦੇ ਨਾਲ ਤੁਸੀਂ ਇਹ ਕੀਤਾ ਸੀ। ਇਹਦੇ 'ਚ ਇੱਕ ਟਵਿਸਟ ਹੈਗਾ। ਔਰ ਤੁਸੀਂ ਦੇਖੋ ਬੰਦ ਦੇ ਆਖਰ 'ਚ ਕਹਿੰਦਾ ਪੂਰਨ ਨੈਣ ਰੋਇਆ। ਉਹਨੂੰ ਇੱਕਦਮ ਹੋਇਆ ਕਿ ਯਾਰ ਇਹ ਅਸੀਂ ਕੀਤਾ ਹੈਗਾ। ਔਰ ਇਹੀ ਇੱਥੇ ਹੀ ਉਹ ਲੈ ਕੇ ਆਉਣਾ ਚਾਹੁੰਦਾ ਸੀ, ਜਿਹੜਾ ਤੁਸੀਂ ਵੀ ਸਹੀ ਸਾਹਿਬ ਕਹਿ ਰਹੇ ਹੋ। ਇਹ ਵੀ ਅਜੀਤ ਇੱਥੇ ਲਿਆ ਕੇ ਫਿਰ ਉਹ ਸਾਰੀ ਗੱਲ ਨੂੰ ਰਿਜ਼ੋਲਵ ਕਰੇਗਾ, ਕਨਫੈਸ ਕਰਾਏਗਾ ਉਹਨਾਂ ਕੋਲੋਂ ਕਿ ਤੁਸੀਂ ਇਹ ਕ੍ਰਾਈਮ ਕੀਤਾ। ਫਿਰ ਅੱਗੇ ਉਹਨੇ ਜੋ ਉਹਨਾਂ ਨੂੰ ਬਖਸ਼ਿਸ਼ ਦੇਣੀ ਹੈ, ਚੌਲ ਦਾ ਦਾਣਾ ਦੇਣਾ ਹੈ, ਜੋ ਉਹ ਫਿਰ ਅੱਗੇ ਦਾ ਸਟੈਪ ਹੈ। ਤੁਸੀਂ ਮੇਰੇ ਮੂੰਹ ਦੀ ਗੱਲ ਖੋਲੀ ਕਿ ਉਹ ਰਿਡੈਂਪਸ਼ਨ ਦੇ ਬਾਅਦ ਉਹਨੇ ਫਿਰ ਉਹਨਾਂ ਨੂੰ ਗਿਫਟ ਦੇਣਾ ਹੈ, ਮਾਫੀ ਦਾ ਉਹਨਾਂ ਨੂੰ ਇਨਾਮ ਦੇਣਾ ਉਹਨੇ। ਔਰ ਉਹ ਜਿਹੜੀ ਵਾਰਦਾਤ ਉਹ ਸੁਣਾ ਰਿਹਾ ਹੈ ਇੰਨੀ ਡਿਟੇਲ ਦੇ ਵਿੱਚ, ਇਹਦੀ ਵਜ੍ਹਾ ਨਾਲ ਉਹਦੀ ਜਿਹੜੀ ਕਨਵਿਕਸ਼ਨ ਹੈ ਭਗਤ ਹੋਣ ਦੀ, ਉਹ ਮਾਪਿਓ ਦੇ ਜ਼ਿਹਨ ਵਿੱਚ ਹੋਰ ਵੱਧਦੀ ਜਾ ਰਹੀ। ਕਿਉਂਕਿ ਜਿਹੜਾ ਭਗਤ ਹੁੰਦਾ, ਜਿੰਨਾ ਤੁਹਾਡੀ ਡਿਟੇਲ ਬਤਾਏਗਾ ਨਾ ਪਾਸਟ ਨੂੰ, ਓਨਾ ਹੀ ਉਹਦਾ ਸਟੇਟਸ ਵਧੇਗਾ। ਉਹ ਜਿਹੜੇ ਤੁਹਾਡੇ ਮੁਰੀਦ ਹੁੰਦੇ ਨੇ ਉਹਨਾਂ 'ਚ, ਜਿਹੜੇ ਲੋਕ ਉੱਥੇ ਆਏ ਹੁੰਦੇ ਨੇ। ਸੋ ਇਹ ਵੀ ਇੱਕ ਉਹਨਾਂ ਤੇ ਇਫੈਕਟ ਪੈ ਰਿਹਾ ਕਿ ਯਾਰ ਇਹ ਤਾਂ ਬੜਾ ਵੱਡਾ ਜੋਗੀ, ਐਨੀ ਡਿਟੇਲ ਪਤਾ ਉਹਨੂੰ। ਔਰ ਹੋਰ ਉਹ ਸਬਮਿਸਿਵ ਹੋ ਜਾਣਗੇ ਉਹਦੇ ਕੋਲ, ਹੋਰ ਉਹ ਥੱਲੇ ਵਿਛ ਜਾਣਗੇ। ਔਰ ਜ਼ਾਹਰੀ ਗੱਲ ਹੈ ਜਦੋਂ ਤੁਸੀਂ ਵਿਛਦੇ ਹੋ ਤੇ ਤੁਹਾਡਾ ਜਿਹੜਾ ਮਾਨ ਹੈ ਉਹ ਟੁੱਟਦਾ, ਠੀਕ ਹੈ ਨਾ। ਤੇ ਉਹ ਫਿਰ ਸਾਰੀ ਗੱਲ ਰਿਡੈਂਪਸ਼ਨ ਹੋ ਰਹੀ ਹੈ, ਜਿਵੇਂ ਤੁਸੀਂ ਕਿਹਾ। ਉਹ ਰਿਡੈਂਪਸ਼ਨ ਦਾ ਰਿਵਾਰਡ ਹੈ ਕਿ ਉਹ ਜਿਹੜਾ ਸਾਡਾ ਧਰਮੀ ਇੱਕ ਵਿਊ ਪੁਆਇੰਟ ਵੀ ਹੈਗਾ ਥਿਓਲੋਜੀਕਲ, ਕਿ ਜੀ ਪਹਿਲੇ ਤੁਸੀਂ ਗੁਨਾਹ ਕਰਦੇ ਹੋ, ਫਿਰ ਤੁਹਾਨੂੰ ਉਹਦੀ ਸਜ਼ਾ ਮਿਲਦੀ ਹੈ, ਤੇ ਉਹਦੇ ਬਾਅਦ ਜਦੋਂ ਤੁਸੀਂ ਸਜ਼ਾ ਪੂਰੀ ਕਰ ਲੈਂਦੇ ਹੋ, then you are rewarded. So the path is same, ਧਰਮੀ ਹੈ ਚੱਲਦਾ ਪਿਆ, ਜਿਹੜਾ ਕਿ ਪਰਵੇਡਿੰਗ ਸਾਡਾ ਵਿਊ ਪੁਆਇੰਟ ਹੈ ਲਾਈਫ ਦਾ, ਇੱਕ ਧਰਮ ਦੇ ਫਰੇਮਵਰਕ ਦੇ ਵਿੱਚ। ਮਗਰ ਇਹ ਮੈਂ ਅਕਸਰ ਪਤਾ ਨਹੀਂ ਇਹ ਅਸੈਸਮੈਂਟ ਠੀਕ ਵੀ ਥਈ ਕਿ ਨਹੀਂ। ਇਹ ਰਿਡੈਂਪਸ਼ਨ ਜਿਹੜੀ ਹੈ ਨਾ ਇਸ ਕਿੱਸੇ ਚ ਆਉਣੀ ਪਈ। ਅਸਾਂ ਜਿਹੜੇ ਪਹਿਲੇ ਕਿੱਸੇ ਪੜ੍ਹੇ ਨਾ ਉਸ ਵਿੱਚ ਕੋਈ ਰਿਡੈਂਪਸ਼ਨ ਨਹੀਂ। ਸੋ ਇਹ ਦਿਸ ਇਜ਼ ਵੈਰੀ ਸਪੈਸੀਫਿਕ ਟੂ ਦਿਸ ਟੇਲ, ਕਿਉਂਕਿ ਜਿਹੜਾ ਤੁਸੀਂ ਨਾ ਹੀਰ ਰਾਂਝੇ ਦਾ ਕਿੱਸਾ ਹੈ ਉਸ ਵਿੱਚ ਵੀ ਕੋਈ ਰਿਡੈਂਪਸ਼ਨ, ਜਿਨ੍ਹਾਂ ਬੁਰਾ ਕੀਤਾ ਉਹ ਕੀਤਾ, ਉਹਨਾਂ ਕੀ ਕੋਈ ਅਹਿਸਾਸ ਨਹੀਂ ਹੋਇਆ। ਔਰ ਇਸੇ ਤਰ੍ਹਾਂ ਜਿਹੜਾ ਮਿਰਜ਼ਾ ਸਾਹਿਬਾਂ ਉਸ ਵਿੱਚ ਵੀ ਕੋਈ ਰਿਡੈਂਪਸ਼ਨ ਨਹੀਂ। ਸੋ ਇਹ ਬੜੀ ਮਜ਼ੇਦਾਰ ਗੱਲ ਇਸ ਵਾਸਤੇ ਮਿਕੀ ਲੱਗਣੀ ਪਈ ਕਿ ਇੱਥੇ ਪਤਾ ਨਹੀਂ ਅੱਗੇ ਗੱਛੀ ਪਤਾ ਲੱਗ ਸੀ ਲੂਣਾ ਕੀ ਅਹਿਸਾਸ ਹੋ ਸੀ ਕਿ ਨਹੀਂ ਹੋ ਸੀ, ਸਲਮਾਨ ਕੀ ਤੇ ਹੋਣਾ ਪਿਆ। ਹੈ ਬਹਰਹਾਲ ਲੂਣਾ ਨੂੰ ਵੀ ਹੋਏਗਾ। ਅਗਲਾ ਬੰਦ ਅਸੀਂ ਚੱਲਨੇ ਆ, ਉਹ ਮੈਂ ਤੇ ਪੜ੍ਹ ਚੁੱਕਿਆ। ਗੈਨ ਗੈਰ ਹੋਇਆ ਰਾਜਾ ਉਸ ਵੇਲੇ, ਬਟ ਇੱਕ ਫਿਲੋਸੋਫੀਕਲ ਬੜੀ ਸਾਈਕੋਲੋਜੀਕਲ ਇੱਕ ਬੜੀ ਲਾਈਨ, ਸਾਈਕੋਲੋਜੀਕਲ ਜ਼ਿਆਦਾ ਕਹਿਣੀ ਚਾਹੀਦੀ ਹੈ ਕਿ ਜੋ ਉਹ ਹੈ ਉਸ ਤੋਂ ਇੱਕਦਮ ਆਪਣੇ ਆਪ ਨੂੰ ਉਹਨੇ ਡਿਟੈਚ ਕੀਤਾ, ਉਹਦੇ ਤੋਂ ਗੈਨ ਗੈਰ ਹੋਇਆ, ਆਪਣੇ ਆਪ ਤੋਂ ਵੱਖ ਹੋ ਗਿਆ, ਆਪਣੇ ਆਪ ਲਈ ਉਹ ਅਜਨਬੀ ਹੋ ਗਿਆ। ਜ਼ਮੀਨ ਉਹਨੂੰ ਦੇ ਨਹੀਂ ਰਹੀ ਸੀ, ਉਹ ਉਹਦੇ 'ਚ ਗਰਕ ਹੋ ਜਾਂਦਾ
ਕਹਿੰਦਾ ਹਾਂ ਮੇਰੇ ਘਰ ਇਕਬਾਲ ਹੋਇਆ ਸੀ, ਰਾਣੀ ਇਛਰਾਂ ਦੇ ਉਹ ਸ਼ਿਕਮ ਚੋਂ ਹੋਇਆ ਸੀ। ਔਰ ਫਿਰ ਹੁਣ ਪੁਰਾਣੀ ਗੱਲ ਦੁਹਰਾ ਰਿਹਾ ਦੁਬਾਰਾ ਕਿ ਮਾਤਰ ਜਿਹੜੀ ਮਾਂ ਸੀ ਉਹਨੂੰ ਦੇਖ ਕੇ ਉਹ ਸਹੀ ਰਸਤੇ ਤੋਂ ਭਟਕ ਗਿਆ। ਉਹਨੇ ਫਿਰ ਇਨਸਾਫ ਮੰਗਿਆ, ਅਸੀਂ ਉਹਨੂੰ ਮਾਰ ਦਿੱਤਾ। ਕਾਦਰ ਯਾਰ ਕਹਿੰਦਾ ਪੂਰਨ ਭਗਤ ਅੱਗੋਂ ਰਾਜਾ ਮਾਈ ਝੂਠੀ ਪੁੱਤਰ ਦੋ ਸੁਣਾਈ। ਉਹ ਕਹਿੰਦਾ ਨਹੀਂ, ਇਹ ਗੱਲ ਝੂਠੀ ਹੈ। ਜਿਹੜਾ ਪੁੱਤਰ ਸੀ ਉਹਦਾ ਕੋਈ ਕਸੂਰ ਨਹੀਂ ਸੀ। ਇੱਥੇ ਹਲਕਾ ਜਿਹਾ ਲੱਗਦਾ ਜਿਵੇਂ ਡਾਇਰੈਕਟ ਹੋ ਗਿਆ। ਇੱਥੇ ਥਰਡ ਪਰਸਨ ਦੀ ਜਿਹੜੀ ਉਹ ਗੱਲ ਸੁਣਾ ਰਿਹਾ ਸੀ ਉਹ ਇੱਕਦਮ ਇੱਥੋਂ ਲੱਗਦਾ ਕਿ ਡਾਇਰੈਕਟਰ। ਇਹਦੇ ਤੁਸੀਂ ਕਰੋ ਗੱਲ ਦੋਸਤ ਜਿਹੜੇ ਕਰਨਾ ਚਾਹੁੰਦੇ ਨੇ। ਸਰ ਇਸ ਲਾਈਨ ਦਾ ਕੀ ਮੀਨਿੰਗ ਹੈ? ਜ਼ਮੀਨ ਵੇਲ ਨਾ ਦੇਵੇ ਜੇ ਗਰਕ ਜਾਏ। ਵੇਲ ਹੁੰਦਾ ਕਿ ਜਿਹੜਾ ਨਾ ਵੇਲ ਹੁੰਦਾ ਵੈਸੇ ਫ੍ਰੀ ਟਾਈਮ ਜਿਹੜਾ ਵੇਲਾ ਵੇਲ ਮੇਰੇ ਕੋਲ ਵੇਲ ਨਹੀਂ ਹੈਗੀ। ਨਹੀਂ ਸੋ ਸਰ ਜਿਹੜਾ ਹੈ ਜੀ ਇੱਥੇ ਹੈਗਾ ਕਿ ਉਹਨੂੰ ਜਿਹੜੀ ਹੈ ਨਾ ਜ਼ਮੀਨ ਉਹਨੂੰ ਇੰਨਾ ਟਾਈਮ ਨਹੀਂ ਦੇ ਰਹੀ, ਇਹਨੂੰ ਬਿਲਕੁਲ ਸਪੇਸ ਨਹੀਂ ਦੇ ਰਹੀ ਕਿ ਉਹ ਚਾਹੁੰਦਾ ਕਿ ਮੈਂ ਜ਼ਮੀਨ ਦੇ ਵਿੱਚ ਜਿਹੜਾ ਗਰਕ ਹੋ ਜਾਵਾਂ, ਜ਼ਮੀਨ ਦੇ ਵਿੱਚ ਮੈਂ ਡੁੱਬ ਜਾਵਾਂ, ਮਰ ਜਾਵਾਂ, ਜ਼ਮੀਨ ਦੇ ਵਿੱਚ ਮੈਂ ਦਫਨ ਹੋ ਜਾਵਾਂ। ਇਹ ਰਾਜਾ ਕਹਿ ਰਿਹਾ ਜੀ ਕਿ ਮਤਲਬ ਹੀ ਇਜ਼ ਰਿਗਰੈਟਿੰਗ ਔਰ ਮਤਲਬ ਰਾਜਾ ਹੀ ਕਹਿ ਰਿਹਾ। ਰਾਜਾ ਜਦੋਂ ਉਹਨੇ ਰਿਪੀਟ ਕੀਤੀ ਨਾ ਸਾਰੀ ਗੈਰ ਹੋਇਆ ਰਾਜਾ ਉਸ ਵੇਲੇ ਰਾਜਾ ਹੀ ਚੱਲ ਰਿਹਾ, ਸਾਰਾ ਬੰਦ ਰਾਜੇ ਦਾ ਹੀ ਹੈ। ਓਕੇ ਰਾਈਟ ਸਰ, ਠੀਕ ਹੈ ਜੀ। ਮੇਰਾ ਖਿਆਲ ਲੇਕਿਨ ਉਹ ਕਹਿੰਦਾ ਠੀਕ ਹੈ। ਹਾਂ, ਇਹ ਮੁਹਾਵਰਾ ਵੀ ਆ ਕਿ ਜਦੋਂ ਕੋਈ ਇੰਨਾ ਜ਼ਿਆਦਾ ਸ਼ਰਮਿੰਦਾ ਹੋ ਜਾਂਦਾ ਕਿਸੇ ਵੀ ਕੰਮ ਦੇ ਵਿੱਚ ਪਬਲਿਕਲੀ, ਉਹ ਫਿਰ ਇਹ ਚਾਹੁੰਦਾ ਕਿ ਮੈਨੂੰ ਜ਼ਮੀਨ ਜਗ੍ਹਾ ਦੇ, ਮੈਂ ਇੱਥੇ ਹੀ ਗਰਕ ਹੋ ਜਾਵਾਂ। ਕਿ ਉਹਨੂੰ ਜ਼ਮੀਨ ਉਹ ਆਪਣੀ ਵਿਦਸਟੈਂਡਿੰਗ ਕਰ ਨਹੀਂ ਸਕਦਾ। ਇਹ ਮੁਹਾਵਰਾ ਹੈ ਕਿ ਜ਼ਮੀਨ ਦੇ ਵਿੱਚ ਮੈਨੂੰ ਵੇਲ ਦੇਵੇ, ਮੈਂ ਇੱਥੇ ਗਰਕ ਹੋ ਜਾਵਾਂ। ਸ਼ਰਮਿੰਦਗੀ ਦੀ ਇੱਕ ਹੱਦ ਹੈ। ਓਕੇ ਰਾਈਟ ਜੀ, ਥੈਂਕ ਯੂ। ਲੇਕਿਨ ਜਿਹੜੀ ਅਸਲ ਗੱਲ ਹੈ ਨਾ ਉਹ ਅਜੇ ਤੱਕ ਰਾਜੇ ਨੂੰ ਨਹੀਂ ਪਤਾ। ਉਹ ਕਹਿ ਰਿਹਾ ਕਿ ਜਿਹੜੀ ਮਾਤਰ ਮਾਂ ਸੀ ਯਾਨੀ ਕਿ ਲੂਣਾ, ਉਹਨੂੰ ਵੇਖ ਕੇ ਉਹ ਕੁਦਰਮ ਹੋਇਆ ਔਰ ਅਸਲ ਰਸਤੇ ਤੋਂ ਭਟਕ ਗਿਆ ਜਾਂ ਜੋ ਬੇਈਮਾਨੀ ਆ ਗਈ ਉਹਦੇ 'ਚ। ਸੁਣ ਮਾਰਿਆ ਉਸ ਦੀ ਦਾਦ ਖਵਾਈ। ਅਸੀਂ ਜਦੋਂ ਉਹਨੂੰ ਸੁਣੀ ਉਹਦੀ ਇਨਸਾਫ, ਜਦੋਂ ਉਹਨੇ ਇਨਸਾਫ ਮੰਗਿਆ ਉਹਦੀ ਸਟੈਪ ਮਦਰ ਨੇ, ਮਾਤਰ ਮਾਂ ਨੇ, ਤੇ ਫਿਰ ਅਸੀਂ ਉਹਨੂੰ ਮਾਰਿਆ। ਕਾਦਰ ਯਾਰ ਅੱਗੇ ਕਹਿੰਦਾ ਕਿ ਹਾਂ ਠੀਕ ਹੈ, ਅੱਗੇ ਤੁਸੀਂ ਕਰੋ ਗੱਲਬਾਤ। ਜਾਂ ਅਗਲਾ ਬੰਦ ਚਲੀਏ ਅਸੀਂ? ਚਲੋ ਮੈਂ ਖਿਆਲ ਸਿੰਪਲ ਕਵਰ ਹੋ ਗਿਆ ਕਾਫੀ ਸਾਡੀ ਹਾਂ ਜੀ ਗੱਲ ਚ। ਫੇ ਫੋਲ ਕੇ ਵਾਰਤਾ ਦੱਸ ਮੈਨੂੰ। ਵਾਰਤਾ ਮੈਨੇ ਉਹੀ ਜਿਹੜਾ ਹਾਲ ਹੈ, ਹਾਲਤ ਹੈ, ਜੋ ਵੀ ਖਬਰ ਹੈ ਉਹ ਮੈਨੂੰ ਦੱਸ। ਪੂਰਨ ਆਖਦਾ ਪੁੱਤਰ ਦੀ ਗੱਲ ਮਾਹੀ। ਹੁਣ ਪੂਰਨ ਨੂੰ ਕਹਿ ਰਿਹਾ ਕਿ ਪੂਰੀ ਗੱਲ ਦੱਸ ਮੈਨੂੰ, ਜਿਹੜੀ ਤੂੰ ਮੇਰੇ ਨਾਲ ਕੀਤੀ ਹੈ ਉਹਨੂੰ ਦੱਸ ਮੈਨੂੰ। ਗਰ ਹੋ ਗੁਲਾਜ ਜੋ ਤਦ ਤੇਰੇ ਤੁਧ ਤੇਰੇ ਜੋ ਕੁਝ ਵਰਤੀ ਜ਼ਬਾਨ ਥੀ ਦੱਸ ਸਾਈ। ਘਰ ਤੇਰੇ ਜਿਹੜੀ ਕੋਈ ਔਲਾਦ ਹੋਣੀ ਸੀ ਜਾਂ ਨਹੀਂ ਹੋਈ ਉਹ ਬਸ ਮੈਨੂੰ ਦੱਸ। ਜੋ ਕੁਝ ਤੇਰੇ ਨਾਲ ਵਰਤੀ ਹੈ, ਵਾਪਰੀ ਹੈ, ਉਹ ਵੀ ਮੈਨੂੰ ਦੱਸ। ਸੱਚੋ ਸੱਚ ਨਿਤਾਰ ਕੇ ਦੱਸ ਮੈਨੂੰ। ਨਿਤਾਰ ਕੇ ਮੈਨੇ ਕਾਲਾ ਚਿੱਟਾ ਕਰਕੇ ਮੈਨੂੰ ਦੱਸ, ਬਿਲਕੁਲ ਬਲੈਕ ਐਂਡ ਵਾਈਟ ਕਰਕੇ ਮੈਨੂੰ ਦੱਸ। ਝੂਠੀ ਗੱਲ ਨਾ ਕਹੀਂ ਤੂੰ ਮੂਲ ਕਾਈ, ਜ਼ਰਾ ਵੀ ਉੱਕਾ ਵੀ ਬਿਲਕੁਲ ਤੂੰ ਜਿਹੜੇ ਝੂਠੀ ਗੱਲ ਨਹੀਂ ਕਰਨੀ। ਕਾਦਰ ਯਾਰ ਔਲਾਦ ਦੀ ਸਿੱਖ ਮੰਦੀ। ਕਹਿੰਦਾ ਉਹਦੀ ਸਿੱਖ ਜਿਹੜੀ ਹੈ, ਉਹਦੀ ਡਿਜ਼ਾਇਰ ਹੈ, ਉਹ ਬੜੀ ਭੈੜੀ ਚੀਜ਼ ਹੈ। ਲੂਣਾ ਖੋਲ ਕੇ ਭੇਦ ਚਾਹ ਦੱਸਿਆ ਹੀ। ਲੂਣਾ ਨੇ ਫਿਰ ਖੋਲ ਕੇ ਸਾਰਾ ਜਿਹੜਾ ਹੈ, ਜਿਹੜੀ ਗੱਲ ਉਹਨੇ ਅੱਜ ਤੱਕ ਆਪਣੇ ਅੰਦਰ ਲੁਕਾਈ ਹੋਈ ਸੀ 24 ਸਾਲ, ਉਹ ਉਹਨੇ ਫਿਰ ਖੋਲ ਕੇ ਉਹਨੂੰ ਦੱਸੀ। ਕਾਫ ਕਹਿਰ ਹੋਇਆ ਤਕਸੀਰ ਮੈਥੋਂ, ਬੜਾ ਮੇਰੇ ਕੋਲੋਂ ਜ਼ੁਲਮ ਹੋਇਆ, ਮੈਨੂੰ ਮਾਫ ਕਰ ਦਿਓ। ਰਾਣੀ ਖੋਲ ਕੇ ਸੱਚ ਸੁਣਾਇਆ ਏ। ਪੂਰਨ ਨਹੀਂ ਭੁੱਲੀ ਮੈਂ ਤਤੀ। ਪੂਰਨ ਤੇ ਕੋਈ ਨਹੀਂ ਭੁੱਲਿਆ ਸੀ, ਉਹਨੂੰ ਕੋਈ ਭੁਲੇਖਾ ਨਹੀਂ ਪਿਆ ਸੀ। ਉਹ ਨਹੀਂ ਜਿਹੜਾ ਹੈ ਕੁਦਰਮ ਉਹ ਨਹੀਂ ਹੋਇਆ ਸੀ। ਭੁੱਲੀ ਮੈਂ ਤਤੀ ਜਿਹੜਾ ਸਾਡੇ ਕਹਿੰਦੇ ਅਸੀਂ ਬਦਨਸੀਬ ਔਰਤ ਨੂੰ, ਜਿਹਦੇ ਨਸੀਬ ਅੱਛੇ ਨਹੀਂ ਹੈ, ਭੈੜੀ ਹੈ,
ਮੈਂ ਤਤੜੀ ਦਾ ਢੋਲਾ ਰਾਤ ਧੀਮੀ ਧੀਮੀ ਜਾਂਦੀ ਹੈ। ਇਹ ਬੜਾ ਮਸ਼ਹੂਰ ਗੀਤ ਵੀ ਹੈ। ਤਤੜੀ ਜਿਹੜਾ ਸਾਡੇ ਸਾਊਥ ਪੰਜਾਬ 'ਚ ਬਹੁਤ ਬੋਲਿਆ ਜਾਂਦਾ। ਤਤੜੀ ਦਾ ਮਤਲਬ ਹੈ ਮੈਂ ਬਦਨਸੀਬ ਹੈ, ਜਿਹਦੇ ਨਸੀਬ ਅੱਛੇ ਨਹੀਂ ਹੈ। ਜਿਸ ਤਰ੍ਹਾਂ ਅਸਾਂ ਆਖਣੇ ਨਾ ਨਿਮਾਣੀ, ਤਤੜੀ, ਨਿਮਾਣੀ। ਹਾਂ ਨਿਮਾਣੀ। ਅਤੇ ਹੁਣੇ ਆਏਗੀ ਉਹਦੀ, ਮੈਂ ਤੁਹਾਨੂੰ ਸਾਰਾ ਉਹਦਾ ਮਤਲਬ ਦੱਸ ਦਿਆਂਗਾ। ਜਦੋਂ ਮਿਲਣ ਮਹਿਲਾਂ ਵਿੱਚ ਆਇਆ ਹੀ, ਗੱਲਾਂ ਕੀਤੀਆਂ ਬਹੁਤ ਬੇਹੱਦੀਆਂ। ਮੈਂ ਬੇਹੱਦ ਯਾਨੀ ਕਿ ਲਿਮਟ ਮੈਂ ਕ੍ਰਾਸ ਕਰ ਗਈ। ਆਪਣੀ ਹੱਥੀ ਲਾਲ ਗਵਾਇਆ ਹੀ, ਆਪਣੀ ਹੱਥੀ ਮੈਂ ਆਪਣਾ ਪਿਆਰਾ ਜਿਹੜਾ ਲਾਲ, ਜਿਹੜਾ ਪੁੱਤਰ ਨੂੰ ਵੀ ਕਹਿੰਦੇ ਨੇ, ਪਿਆਰੇ ਨੂੰ ਵੀ ਕਹਿੰਦੇ ਨੇ, ਉਹਨੂੰ ਮੈਂ ਗਵਾ ਦਿੱਤਾ। ਕਾਦਰ ਯਾਰ ਸਲਵਾਨ ਨੂੰ ਉਸ ਵੇਲੇ ਲਹੂ ਫੁੱਟ ਨੈਣਾ ਵਿੱਚ ਆਇਆ ਹੈ। ਜਦੋਂ ਕਹਿੰਦੀ ਹੈ ਕਿ ਨਹੀਂ ਇਹ ਮੈਂ ਕੀਤਾ ਸੀ, ਉਹਦਾ ਕੋਈ ਕਸੂਰ ਨਹੀਂ ਸੀ, ਮੈਂ ਭੁੱਲ ਗਈ ਸੀ, ਮੈਂ ਉਹਨੂੰ ਸਡਿਊਸ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਮੇਰੇ ਕੋਲ ਆਇਆ, ਮੈਂ ਆਪਣੀਆਂ ਲਿਮਟ ਕ੍ਰਾਸ ਕਰ ਗਈ। ਔਰ ਆਪਣਾ ਲਾਲ, ਆਪਣਾ ਪੁੱਤਰ ਵੀ ਕਹਿ ਸਕਦੀ ਉਹਨੂੰ। ਉਦੋਂ ਜਿਹੜਾ ਸਲਵਾਨ ਨੂੰ, ਉਸ ਟਾਈਮ ਸਲਵਾਨ ਨੂੰ ਪਤਾ ਲੱਗਦਾ ਹੈ ਕਿ ਮੇਰੇ ਨਾਲ ਕੀ ਹੋਇਆ। ਤੇ ਫਿਰ ਉਹ ਨੈਣਾ ਦੇ ਵਿੱਚ ਉਹਦੇ ਯਾਨੀ ਲਹੂ, ਨੈਣਾ 'ਚ ਲਹੂ ਆ ਜਾਣਾ ਵੀ ਪ੍ਰੋਵਰਬਿਕਲ ਹੈ। ਇਹਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਗਮ ਦੀ ਹਾਲਤ ਹੋ ਜਾਣਾ, ਬਹੁਤ ਜ਼ਿਆਦਾ ਸ਼ਦੀਦ ਦੁੱਖ ਹੋਣਾ, ਦਰਦ ਹੋਣਾ। ਮੇਰੇ ਖਿਆਲ ਗੁੱਸਾ, ਬਹੁਤ ਜ਼ਿਆਦਾ ਗੁੱਸਾ ਆਇਆ, ਨੈਣਾ ਵਿੱਚ ਲਹੂ ਆ ਗਿਆ, ਮਤਲਬ ਕਿ ਗੁੱਸਾ ਬਹੁਤ ਜ਼ਿਆਦਾ ਆ ਗਿਆ। ਆਏ ਵੀ ਕਹਿ ਸਕਦੇ। So sir, एक चीज है कि bloodshot eyes, like bloodshot eyes. Yeah. हाँ जी ਸਰ ਮੈਂ ਪੁੱਛਣਾ ਸੀ, ਇੱਥੇ ਇੱਕ ਵਰਡ ਹੈ ਬੇਹੱਦ। ਸੋ ਇਜ਼ ਇਟ ਗੱਲਾਂ ਬੇਹੱਦੀਆਂ ਔਰ ਬੇਹੁਦੀਆਂ? ਬਿਕੋਜ਼ ਇੱਕ ਇਹ ਵੀ ਇਸ਼ੂ ਹੈ ਕਿ ਬੇਹੁਦੀਆਂ ਇਜ਼ ਬੈਡ ਵਰਡਸ ਔਰ ਵਟਐਵਰ। ਨਹੀਂ ਹੈ, ਬੇਹੱਦ ਹੀ ਹੈ। ਅੱਛਾ ਬੇਹੱਦੀ, ਓਕੇ। ਬੁੱਲੇ ਸ਼ਾਹ ਦੀ ਹੈ ਲਾਈਨ, ਬੇਹੱਦ ਰਮਜ਼ਾਂ ਦੱਸਦਾ ਨਹੀਂ ਮੇਰਾ ਢੋਲਣ ਮਾਰ। ਨੁਸਰਤ ਫਤਿਹ ਅਲੀ ਖਾਨ ਨੇ ਗਾਈ ਹੈ ਬਹੁਤ ਸ਼ਾਨਦਾਰ ਤਰੀਕੇ ਨਾਲ। ਹਾਂ, ਇਹ ਉਹੀ ਬੇਹੱਦ ਹੈ। ਰਾਈਟ, ਸਮਝ ਆ ਜਾਏਗੀ, ਆ ਗਈ ਸਰ। ਨਹੀਂ, ਹੱਥ ਤੋਂ ਉੱਪਰ, ਅੱਗੇ, ਹੱਥ ਤੋਂ ਅੱਗੇ। ਦੇਖੋ, ਇਹਨਾਂ ਬੰਦਾਂ ਦੇ ਉੱਤੇ ਮੈਂ ਜਾਣਬੁੱਝ ਕੇ ਥੋੜੀ ਅੱਧੀ ਗੱਲ ਕੀਤੀ ਸੀ, ਪਰ ਅਸੀਂ ਉਸੇ ਡਾਇਰੈਕਸ਼ਨ ਨੂੰ ਜਾ ਰਹੇ ਹਾਂ ਕਿ ਗੋਰਖਨਾਥ ਨੇ ਪੂਰਨ ਨੂੰ ਜੇ ਸਿਆਲਕੋਟ ਭੇਜਿਆ ਤੇ ਇਹ ਨਹੀਂ ਕਿ ਤੂੰ ਆਪਣੀ ਫੈਮਿਲੀ ਨੂੰ ਮਿਲ ਤੇ ਫਲਾਣੇ ਪਰਿਵਾਰ ਨੂੰ ਮਿਲ, ਸਾਰਾ ਕੁਝ। ਉਸਨੇ, ਗੋਰਖਨਾਥ ਨੇ ਦੇਖਿਆ ਕਿ ਉਸ ਰਾਜ ਦੇ ਵਿੱਚ ਬਹੁਤ ਜ਼ਿਆਦਾ ਇਨਜਸਟਿਸ ਹੋ ਰਿਹਾ, ਜ਼ੁਲਮ ਹੋ ਰਿਹਾ, ਔਰ ਉਹਨੂੰ ਇੱਕ ਮਿਸ਼ਨ ਦਿੱਤਾ ਇੱਕ ਕਿਸਮ ਦਾ, ਪੂਰਨ ਨੂੰ, ਕਿ ਉੱਥੇ ਜਾ ਕੇ ਸਿਚੁਏਸ਼ਨ ਨੂੰ ਅਸੈਸ ਕਰ ਤੇ ਉਹਦੇ ਬਾਰੇ ਕੁਝ ਚੇਂਜ ਕਰਨ ਦੀ ਕੋਸ਼ਿਸ਼ ਕਰ। ਮੇਰਾ ਖਿਆਲ ਵੱਡਾ ਮਿਸ਼ਨ ਜਿਹੜਾ ਪੂਰਨ ਦਾ ਇਹੀ ਆ, ਫੈਮਿਲੀ ਨੂੰ ਮਿਲਣ ਤੋਂ ਅਲੱਗ, ਕਿ ਉੱਥੇ ਜੋ ਕੁਝ ਹੋ ਰਿਹਾ ਬਿਲਕੁਲ ਗਲਤ ਹੋ ਰਿਹਾ। ਔਰ ਉਹਦੇ ਵਿੱਚ ਰਾਜੇ ਦੇ ਨਾਲ ਜਿਹੜਾ ਬਾਰ-ਬਾਰ ਉਸ ਇਸ਼ੂ ਨੂੰ ਪੁਸ਼ ਕਰ ਰਿਹਾ ਕਿ ਤੂੰ ਦੱਸ ਕਿੱਦਾਂ ਹੋਇਆ, ਇਹ ਸਭ ਸਾਰਾ ਕੁਝ ਹੋਇਆ। ਮੇਰਾ ਖਿਆਲ ਜਦੋਂ ਕਿਸੇ ਰਾਜੇ ਦੀ, ਇਨਸਾਨ ਦੀ ਜਾਂ ਕੋਈ ਟਰਾਂਸਫਰਮੇਸ਼ਨ ਕਰਨੀ ਹੁੰਦੀ ਹੈ, ਉਹਦੇ 5 ਸਟੈਪਸ ਹੁੰਦੇ ਨੇ। ਇੱਕ ਤੇ ਕਿ ਜਿਹੜੀ ਪ੍ਰੋਬਲਮ ਜਾਂ ਜਿਹੜੀ ਗਲਤੀ ਹੋਈ ਆ ਉਹਨੂੰ ਉਹ ਰਿਕਗਨਾਈਜ਼ ਕਰੇ, ਜਿਹੜਾ ਕਿ ਪੂਰਨ ਉਹਨੂੰ ਬਾਰ-ਬਾਰ ਕਹਿ ਰਿਹਾ ਕਿ ਗਲਤੀਆਂ ਤੁਸੀਂ ਕੀਤੀਆਂ, ਜ਼ੁਲਮ ਕੀਤਾ, ਉਹਨੂੰ ਮਾਰਿਆ। ਰਿਕਗਨੀਸ਼ਨ ਆਫ ਦਾ ਰੋਂਗ ਡੂਇੰਗ। ਦੂਸਰੇ ਸਟੈਪ ਦੇ ਵਿੱਚ ਇਹ ਹੁੰਦਾ ਕਿ ਰਾਜਾ ਜਾਂ ਜਿਹੜਾ ਵੀ ਇਨਸਾਨ ਗਲਤੀ ਕਰਦਾ, ਉਹਨੂੰ ਸਿੰਸੀਅਰ ਰਿਮੋਰਸ ਹੋਵੇ ਉਸ ਗੱਲ ਦੇ ਉੱਤੇ। ਰਿਮੋਰਸ ਇਜ਼ ਦਾ ਸੈਕੰਡ ਸਟੈਪ ਆਫ ਟਰਾਂਸਫਰਮੇਸ਼ਨ। ਤੀਸਰਾ ਸਟੈਪ ਜਿਹੜਾ ਹੈਗਾ ਕਿ ਰਿਫਿਊਜ਼ਲ ਆਫ ਦਾ ਓਲਡ ਵੇਜ਼, ਕਿ ਜੋ ਪੁਰਾਣੀ ਜੋ ਕੁਛ ਕਰਦਾ ਆ ਰਿਹਾ, ਤੂੰ ਇਨਜਸਟਿਸ ਕਰਦਾ ਆ ਰਿਹਾ, ਜ਼ੁਲਮੋ ਸਿਤਮ ਕਰਦਾ ਆ ਰਿਹਾ, ਉਹਨੂੰ ਰਿਫਿਊਜ਼ ਕਰ। ਚੌਥਾ ਸਟੈਪ ਹੈ ਰੈਸਟੀਟਿਊਸ਼ਨ, ਕਿ ਜੋ ਜੋ ਗਲਤੀਆਂ ਤੂੰ ਕਰ ਚੁੱਕਾ, ਉਹਨਾਂ ਨਾਲ ਲੋਕੀ ਸਫਰ ਕਰ ਚੁੱਕੇ ਆ, ਉਹਨਾਂ ਨੂੰ ਕਿਸੇ ਕਿਸਮ ਦਾ ਤੂੰ ਮੁਆਵਜ਼ਾ ਦੇਵੇਂ। ਆਮ ਬਿਜ਼ਨਸ ਦੇ ਵਿੱਚ ਵੀ ਇੱਦਾਂ ਹੀ ਹੁੰਦਾ। ਰੋਂਗ ਡੂਇੰਗਸ ਕੰਪਨੀਆਂ ਜਦੋਂ ਕਰਦੀਆਂ ਨੇ, ਉਹਨਾਂ ਤੇ ਟੈਕਸਿਸ ਜਾਂ ਉਹਨਾਂ ਦੇ ਬਹੁਤ ਵੱਡੇ ਵੱਡੇ
ਜ਼ੁਲਮ ਸਿਤਮ ਦੇ ਲੱਗਦੇ ਨੇ, ਖਰਚੇ ਲੱਗਦੇ ਨੇ। ਔਰ ਲਾਸਟ ਸਟੈਪ ਜਿਹੜਾ ਇਹ ਹੈਗਾ ਕਿ ਰਿਨਿਊਅਲ ਆਫ ਪਰਸਪੈਕਟਿਵ, ਕਿ ਹੁਣ ਜੇ ਤੂੰ ਅੱਗੇ ਰਿਨਿਊ ਹੋ ਗਿਆ, ਅੱਗੇ ਕੀ ਤੇਰੀ ਪਲਾਨ ਹੈ? ਜੇ ਤੂੰ ਟਰਾਂਸਫਰਮੇਸ਼ਨ ਹੋ ਗਈ ਤੁਹਾਡੀ ਇਸ ਰਾਜੇ ਦੀ, ਇਸ ਰਾਜ ਦੀ, ਕੀ ਪ੍ਰੈਕਟੀਕਲ ਇੰਪਲੀਕੇਸ਼ਨ, ਕੀ ਕਰੇਗਾ, ਕੀ ਪ੍ਰੈਕਟੀਕਲ ਸਟੈਪਸ ਤੂੰ ਲਏਗਾ? ਇਹਦੇ ਵਿੱਚ ਦੱਸਦੇ ਨੇ ਕਿ ਰਾਜਾ ਸਲਵਾਨ ਦਾ ਰਾਜ ਸੀ ਜਿਹੜਾ, ਇਸ ਟਰਾਂਸਫਰਮੇਸ਼ਨ ਤੋਂ ਪਹਿਲਾਂ ਬਹੁਤ ਜ਼ੁਲਮੋ ਸਿਤਮ, ਇਨਜਸਟਿਸ ਕੇ ਆਲ ਆਫ ਏ ਸਡਨ ਇੰਸਟੈਂਟ ਲੈ ਲੈਣਾ ਕਿਸੇ ਦੇ ਬਾਰੇ, ਉਹਨੂੰ ਮਰਵਾ ਦੇਣਾ। ਉਹ ਤੋਂ ਬਾਅਦ ਜਦੋਂ ਰਾਜੇ ਦੀ ਟਰਾਂਸਫਰਮੇਸ਼ਨ ਉਸ ਰਾਜ ਦੇ ਵਿੱਚ ਹੋਈ ਆ, ਦੱਸਦੇ ਨੇ ਕਿ ਉਹ ਹੀ ਰਾਜਾ ਇੱਕ ਬਹੁਤ ਧਰਮੀ ਰਾਜਾ ਬਣ ਗਿਆ, ਗਰੀਬਾਂ ਮਲਜ਼ੂਮਾਂ ਨੂੰ ਇਨਸਾਫ ਦੇਣ ਵਾਲਾ ਬਣ ਗਿਆ। ਧੱਕੇਸ਼ਾਹੀ ਛੱਡ ਕੇ ਉਹਨੇ ਪੂਰਾ ਇੱਕ ਜਸਟਿਸ ਸਿਸਟਮ ਐਸਟੈਬਲਿਸ਼ ਕੀਤਾ। ਟਰਾਂਸਫਰਮੇਸ਼ਨ ਜਿਹੜੀ ਆ ਅੰਦਰੋਂ ਹੁੰਦੀ ਆ, ਮੇਰਾ ਖਿਆਲ ਪੂਰਨ ਉਸੇ ਚੀਜ਼ ਨੂੰ ਬਾਰ-ਬਾਰ ਪੁਸ਼ ਕਰ ਰਿਹਾ, ਉਹ ਗੋਇੰਗ ਥਰੂ ਦ ਸਟੈਪਸ ਆਫ ਟਰਾਂਸਫਰਮੇਸ਼ਨ ਰਾਜੇ ਦੀ। ਔਰ ਜੇ ਆਪਾਂ ਦੇਖੀਏ ਤਾਂ ਹਿਸਟਰੀ ਦੇ ਵਿੱਚ ਅਸ਼ੋਕ ਦੀ ਜਦੋਂ ਟਰਾਂਸਫਰਮੇਸ਼ਨ ਹੋਈ ਆ, ਅਸ਼ੋਕ ਵੀ ਬਹੁਤ ਜ਼ੁਲਮੋ ਸਿਤਮ ਵਾਲਾ ਰਾਜਾ ਸੀ। ਜਦੋਂ ਉਹਨੇ ਕਲਿੰਗਾ ਦੀ ਲੜਾਈ ਦੇ ਵਿੱਚ ਉਹਦਾ ਮਨ ਬਦਲਿਆ, ਟਰਾਂਸਫਰਮੇਸ਼ਨ ਹੋਈ, ਅਸ਼ੋਕ ਹੀ ਸਭ ਤੋਂ ਵੱਡਾ ਸ਼ਾਂਤੀ ਵਾਲਾ ਔਰ ਧਰਮ ਵਾਲਾ ਬਹੁਤ ਵੱਡਾ ਰਾਜਾ ਬਣਿਆ ਸੀ। ਸੋ ਮੇਰਾ ਖਿਆਲ ਪੂਰਨ ਦਾ ਮਕਸਦ ਸਿਰਫ ਇਹੀ ਆ ਕਿ ਇਸ ਰਾਜ ਨੂੰ ਮੈਂ ਟਰਾਂਸਫਰ ਕਰਨਾ, ਟਰਾਂਸਫਾਰਮ ਕਰਨਾ, ਰਾਜੇ ਨੂੰ ਟਰਾਂਸਫਾਰਮ ਕਰਨਾ। ਉਹਦੇ ਮੈਂ ਸਟੈਪਸ ਜਿੱਦਾਂ ਦੱਸੇ ਨੇ, 1 by 1 ਪੂਰਨ ਔਰ ਗੋਰਖਨਾਥ ਦੇ ਮੇਰੇ ਖਿਆਲ ਕਹਿਣੇ ਦੇ ਉੱਤੇ, ਵੱਡੀ ਪਿਕਚਰ ਦੇ ਉੱਤੇ ਫੋਕਸ ਕਰ ਰਿਹਾ, ਰਾਦਰ ਦੈਨ ਕਿ ਮੈਨੂੰ ਵੱਡਿਆ ਟੁੱਕਿਆ ਜੋ ਹੋਇਆ, ਉਹਦੀ ਗੱਲ ਨਹੀਂ। ਟੋਟਲ ਟਰਾਂਸਫਰਮੇਸ਼ਨ ਦੀ ਗੱਲ ਕਰ ਲੈ, ਰਾਜ ਬਦਲਣਾ, ਉਹਦਾ ਧਰਮੀ ਰਾਜਾ ਬਣਾਉਣਾ, ਧੱਕੇਸ਼ਾਹੀ ਖਤਮ ਕਰਨੀ। ਮੈਂ ਥੋੜਾ ਇਸ ਤਰ੍ਹਾਂ ਸਮਝਦਾ, 4-5 ਬੰਦਾਂ ਦੇ ਵਿੱਚ ਟਰਾਂਸਫਰਮੇਸ਼ਨ ਕਰ ਰਿਹਾ ਪੂਰਨ ਡਿਲੀਬਰੇਟਲੀ। ਮੈਂ ਇੰਨਾ ਹੀ ਕਹਿਣਾ ਸੀ। ਹਾਂਜੀ ਈਸ਼ਵਰ ਜੀ ਤੁਸੀਂ ਦੱਸੋ। अच्छा, इसने इस बंद ने विच ना मिकी ज़ारा लूना ना जिक्र ज्यादा आया कि लूना अपना कंफेशन करनी थी कि उस पहलू भी बल्कि और राजे सलवान की हुण फाइनली पता लग सी 24 साल बाद के असल कहानी क्या है। पर ये जी कन्फ्रंटेशन ही ना, इस हजरत यूसुफ वाला किस्सा भी एकदम याद आया मिकी, क्योंकि वो कई साल बाद उन्होंने भरावां नी जिहड़ी दगाबाजी है वो सामने खुली दर्शनी ते फिर वो भरा माफी मंगने ते एक वो भी अगे गच्छी तुसा जिस तरह आखने पियो कि पूरन माफ करी छोड़ सी, उस तरह हजरत यूसुफ भी माफ करी छोड़ने। पर ये बड़ी एक मतलब मेरे जहन जी गल फिरनी पी वो ये फिरनी पी कि जेड़ा गिल्ट आ या शेम आ या एक एहसास आ गलती ना, जुल्म ना, ये पहलू कोई एक किस तरह ट्रिगर होना, ये कोई सर्कमस्टांसिस तुसा ने बदलने ते तुसा अपनी सर्कमस्टांसिस बदलने विच एहसास होना या अंदरों ये चीज निकलनी, मतलब ये एक्सटर्नल कोई दसी या कोई सर्कमस्टांसिस चेंज हो सन ते पता लग सी। ये मतलब ये सवाल आ, इसका जवाब मिकी नहीं चाहिए, मगर ये मैं इस कहानी तकनी पिया कि किया कि उन्होंने अगे कोई औलाद फिर नहीं हुई तो फिर गच्छी राजे सलमान की एहसास होया या लूना की एहसास होया कि उन्हें जेड़ा कुछ कीता सा वो गलत कीता सा। ये तो कोई एक एक्सटर्नल सर्कमस्टांस ही कि जी जे पुत्र होई गच्छे यार ते शायद उन्हें की एहसास ना हो यार, मगर अगर ये इस तरह नी महरूमी ना होनी ते लोगों के एहसास हुई गशना कि नहीं हुई गशना, मतलब मैं सोचनी पिया ये गल। बहरहाल जुबैर साहब। हाँ जी। ਕਿਸ਼ਵਰ ਜੀ ਦੀ ਗੱਲ ਤੇ ਮੈਨੂੰ ਗੱਲ ਯਾਦ ਆਈ ਹੈ, ਅਸੀਂ ਜਦੋਂ ਲਿਟਰੇਚਰ ਦੇ ਵਿੱਚ ਉਹ ਐਲੀਮੈਂਟਸ ਆਫ ਟ੍ਰੈਜੇਡੀ ਪੜ੍ਹਨੇ ਸਾਂ, ਤੁਹਾਨੂੰ ਯਾਦ ਹੋਣਾ ਤੁਸੀਂ ਪੜ੍ਹਾਇਆ ਸਾਰੀ ਉਮਰ, ਉਹਦੇ 'ਚ ਇੱਕ ਐਲੀਮੈਂਟ ਜਿਹੜਾ ਐਸੈਂਸ਼ੀਅਲ ਐਲੀਮੈਂਟ ਸੀ ਉਹ ਚੇਂਜ ਆਫ ਫੋਰਚੂਨ ਸੀ। हाँ ठीक है।
ਤੇ ਉਹ ਚੇਂਜ ਆਫ ਫੋਰਚੂਨ ਜਿਹੜਾ ਸੀ ਉਹ ਕੈਰੈਕਟਰ ਨੂੰ ਟਰਾਂਸਫਾਰਮ ਕਰਦਾ ਸੀ, ਉਹਨੂੰ ਰੀਅਲਾਈਜੇਸ਼ਨ ਵੱਲ ਲੈ ਕੇ ਜਾਂਦਾ ਸੀ। ਉਹ ਚੇਂਜ ਆਫ ਫੋਰਚੂਨ ਤੁਹਾਡਾ ਸਿਚੁਏਸ਼ਨਲ ਵੀ ਹੋ ਸਕਦਾ ਹੈ ਕਿ ਤੁਹਾਡੀ ਸਿਚੁਏਸ਼ਨ ਬਦਲ ਗਈ, ਉਹ ਇੰਟਰਨਲ ਵੀ ਹੋ ਸਕਦਾ ਹੈ, ਐਕਸਟਰੋਵਰਟ ਵੀ ਹੋ ਸਕਦਾ, ਬਟ ਫੋਰਚੂਨ ਹੈਜ਼ ਟੂ ਬੀ ਚੇਂਜਡ ਫॉर दैट रियलाइजेशन टू कम टू यू। बस मैं ना कहना सी। ਹਾਂਜੀ ਮਧੀਆ ਜੀ ਤੁਸੀਂ ਕੋਈ ਗੱਲ ਕਰਨੀ ਚਾਹੋ? No, I'm still processing. Like, I'm glad that now everything is called chuka. Like all. Like, I don't know. Like what Amarjeet ji said about this is like the steps for transformation. Like, I still can't fit key lesson C with Rani Sundara, because I don't think justice happened there. So I don't know why I'm bringing her in. Like, I want justice for her. So yeah, I'm just saying it to the Sangat. I can't fit this in. Yeah, anyway. ਹਾਂ ਅਸੀਂ ਉਹ ਕਰਾਂਗੇ, ਸਾਰਾ ਸਮ ਅਪ ਕਰਾਂਗੇ ਹੁਣੀ। 2 ਬੰਦ ਰਹਿ ਗਏ ਨੇ, ਕਾਫ ਕਰਮ ਤੇ ਲਾਮ ਲਿਖੀਆਂ। ਇੱਕ ਤਾਂ ਅਜੀਤਾ ਜੀ ਤੁਸੀਂ ਪੜੋ ਤੇ ਆਖਰੀ ਜਿਹੜਾ ਉਹ ਕਿਸ਼ਵਰ ਜੀ ਪੜਨ, ਫਿਰ ਅਸੀਂ ਇਹਨੂੰ ਸਮ ਅਪ ਕਰਦੇ ਹਾਂ। ਜੀ ਸਰ। ਮੈਂ ਇੱਕ ਲਾਈਨ ਦੁਬਾਰਾ ਮਤਲਬ ਇੱਕ ਮੈਂ ਕਹਿਣ ਦੀ ਕਰ ਰਿਹਾ ਸੀ ਕਿ ਪੂਰਨ ਨੇ ਕਹਿ ਦਿੱਤਾ ਕਿ ਘਰ ਹੋਗ ਔਲਾਦ ਜੂ ਤਦ ਤੇ ਔਲਾਦ ਹੋਣੀ ਆ, ਜੋ ਮੈਨੂੰ ਤੂੰ ਸਾਰਾ ਕੁਝ ਵਰਤਿਆ ਪਹਿਲਾਂ ਉਹਦੇ ਬਾਰੇ ਦੱਸ। ਰਾਜਾ ਕੁਧਰਮ ਰਾਜਾ ਜਿਹੜਾ ਹੈਗਾ ਉਹਨੂੰ ਚੇਂਜ ਕਰਨ ਦੇ ਲਈ ਉਹਨੂੰ ਰਿਮੋਰਸ ਕਰਾਉਣਾ, ਉਹਦੀ ਗਲਤੀ ਦੱਸਣੀ। ਉਹ ਕਿਉਂਕਿ ਕੁਧਰਮ ਤਾਂ ਉਹਨੇ ਲੂਣਾ ਦੇ ਨਾਲ ਵੀ ਕੀਤਾ ਨਾ ਸਾਰਾ ਕੁਝ, ਛੋਟੀ ਕੁੜੀ ਨੂੰ ਵਿਆਹ ਕੇ ਆ ਗਿਆ। ਮਾੜੇ ਰਾਜੇ ਨੂੰ ਚੰਗਾ ਰਾਜਾ ਬਣਾਉਣਾ ਜਿਹੜਾ, ਉਹਦੇ ਸਟੈਪਸ ਮੈਂ ਦੱਸ ਰਿਹਾ ਸੀ। ਆਮ ਸੌਰੀ, ਕੰਟੀਨਿਊ। ਹਾਂਜੀ ਠੀਕ ਹੈ। ਹਾਂਜੀ ਇੱਕ ਆਪਣੇ ਕਾਫ ਕਰਮ ਪੜੋ ਤੁਸੀਂ ਅਜੀਤਾ ਜੀ। ਅਸੀਂ ਕਰਨੇ ਆ ਅਮਰਜੀਤ ਜੀ, ਕਰਨੇ ਸਾਰੀ ਗੱਲ ਹੋਣੀ ਕੰਕਲੂਡ ਕਰਨੇ। ਕਾਫ ਕਰਮ ਕੀਤੇ ਤੁਧਹੀਨ ਮੇਰੇ, ਰਾਜਾ ਕਹੇ ਲੂਣਾ ਹੈ ਸਿਆਰੇ ਨੀ। ਰਾਈਟ, ਹੰਸਿਆਰਿਆ ਨੀ। ਅਜਿਹਾ ਪੁੱਤ ਨਾ ਆਉਂਦਾ ਹੱਥ ਮੈਨੂੰ, ਤੁਧ ਮਾਰ ਗਵਾਇਆ ਹੀ ਡਾਰੀਏ ਨੀ। ਸ਼ਕਲ ਵੇਖ ਕੇ ਸਿਦਕੋਂ ਬੇਸਿਦਕ ਹੋਈਏ, ਤੋਹਮਤ ਦੇ ਕੇ ਪੁੱਤਰ ਕਿਉਂ ਮਾਰਿਆ ਹੀ ਨੀ। ਕਾਦਰ ਯਾਰ ਤੇਰੀ ਮੈਨੂੰ ਖਬਰ ਹੁੰਦੀ, ਤੀਰੇ ਲੇਖ ਕਰਦੇ ਚੰਚਲ ਹਾਰੀਏ ਨੀ। ਹਾਂਜੀ ਕਿਸ਼ਵਰ ਜੀ ਪੜੋ ਲਾਮ। ਮੈਂ ਪੜ੍ਹਨੀ ਆ ਜੀ। ਲਾਮ ਲੇਖਾ ਵਰਤੀਆਂ ਨਾਲ ਉਹਦੇ, ਪੂਰਨ ਆਖਦਾ ਜਾਨ ਦੇ ਭੋਗ ਰਾਜਾ। ਇਹਦੇ ਵਸ ਨਹੀਂ ਹੋਈ ਰੱਬ ਵੱਲੋਂ, ਲਿਖਿਆ ਹੁਆ ਸੀ ਇਹ ਸੰਜੋਗ ਰਾਜਾ। ਇੱਕ ਚਾਵਲ ਦਾ ਦਾਣਾ ਇਹ ਚੱਕ ਮਾਤਾ, ਜੋਦਾ ਪੁੱਤਰ ਤੁਸਾਂ ਘਰ ਹੋਗ ਰਾਜਾ। ਕਾਦਰ ਯਾਰ ਪਰ ਉਸ ਦੀ ਮਾਂ ਵਾਂਗੂ, ਸਾਰੀ ਉਮਰ ਦਾ ਹੋਸੀ ਵਜੋਗ ਰਾਜਾ। ਵਾਹ। ਕਾਫ ਕਰਮ ਕੀਤੇ ਤੁਧ ਹੀਣ ਮੇਰੇ। ਹੀਣ ਬੜਾ ਮਜ਼ੇਦਾਰ ਲਫ਼ਜ਼ ਹੈ। ਇਹਦੇ ਤੋਂ ਹੀ ਹੀਣਾ ਬਣਿਆ, ਹੀਰਾ ਹੀਣਾ, ਲੋਐਸਟ ਆਫ ਦਾ ਲੋਐਸਟ ਜਿਹੜਾ ਹੀਣ ਮਨੇ ਹੀਣ ਵਿਦਆਊਟ ਲਈ ਵੀ ਆਉਂਦਾ ਹੈ ਜਿਹੜਾ ਹੈ। ਕਰਮ ਜਿਹੜਾ ਹੈ ਉਹ ਤਾਂ ਦੋਸਤਾਂ ਨੂੰ ਪਤਾ ਹੈ ਕਿ ਬੜਾ ਇੱਕ ਉਹਦੀਆਂ ਜਿਹੜੇ ਕੋਨੋਟੇਸ਼ਨਸ ਨੇ, ਉਹ ਪੂਰਾ ਇੱਕ ਉਹਦਾ ਪਿੱਛੇ ਪੂਰੀ ਫਿਲਾਸਫੀ ਹੈ। ਕਰਮਾਂ ਉੱਪਰ ਹੋਗ ਨਬੇੜਾ, ਕਿਆ ਸੂਫੀ ਕਿਆ ਸਾਫੀ ਹੂ, ਇਹ ਸ਼ਾਹ ਹੁਸੈਨ ਦੀ ਲਾਈਨ ਹੈ। ਕਰਮ ਜਿਹੜਾ ਹੈ ਉਹ ਤੁਹਾਡਾ ਫੇਟ ਹੈ, ਕਿਸਮਤ ਹੈ, ਔਰ ਇਹਦੇ ਵਿੱਚ ਹੀ ट्रांसमाइग्रेशन ऑफ सोल ਜਿਹੜੀ ਹੈ ਉਹ ਵੀ ਹੈ कि कर्मों का फल मिलेगा तुम्हें। डेस्टिनी है, फॉर्च्यून है, पोर्शन है, रिजल्ट, इफेक्ट, ਇਹ ਸਾਰੇ ਇਹਦੇ ਤਰਜਮੇ ਇਹਦੇ ਮਤਲਬ ਨੇ। ਹੀਣ ਮੈਨੇ ਦੱਸਿਆ ਕਿ ਵਿਦਆਊਟ ਇਹਦੇ ਤੋਂ ਹੀ ਲਫ਼ਜ਼ ਹੀਣਾ ਵੀ ਬਣਿਆ, ਹੀਣੇ, ਨਮਾਣੇ, ਆਜਿਜ਼, ਗਰੀਬ। ਰਾਜਾ ਕਹੇ ਲੂਣਾ ਹੰਸਿਆਰੀਏ ਨਹੀਂ। ਹੰਸਿਆਰੀਏ ਤੋਂ ਤੁਹਾਨੂੰ ਵਾਰਿਸ ਸ਼ਾਹ ਯਾਦ ਆਇਆ ਹੋਏਗਾ ਸ਼ਹੀਦ ਸਾਹਿਬ, ਇਹ ਵਾਰਿਸ ਸ਼ਾਹੀ ਲਫ਼ਜ਼ ਹੈਗਾ। ਹਾਂਜੀ ਹਾਂਜੀ। ਹੰਸਿਆਰੀਏ ਦਾ ਮਤਲਬ ਹੈਗਾ ਕਿ ਜਿਹੜਾ ਹੈ ਹਥਿਆਰੀਏ। ਅੱਛਾ ਜੀ, ਹੰਸਿਆਰੀ ਦਾ ਇਹਨਾਂ ਨੇ ਮਤਲਬ ਲਿਖਿਆ ਥੱਲੇ ਜ਼ਾਲਮ ਜਿਹੜਾ ਹੈ। ਇੱਥੇ ਮੈਂ ਹੋਰ ਦੇਖਿਆ ਸੀ,
ਕਾਤਲਾ ਵੀ ਮਰਡਰਸ। ਮਰਡਰਸ ਹੈਗਾ, ਮਰਡਰਸ ਕਿਉਂਕਿ ਉਹ ਸ਼ੀ ਇਜ਼ ਰਿਸਪੌਂਸਿਬਲ ਫॉर ਮਰਡਰਰ ਹੈਗਾ। ਔਰ ਹਾਂਜੀ ਇਹਦੇ ਤੋਂ ਫਿਰ ਆਪ ਹੱਤਿਆ ਤੁਸੀਂ ਸੁਣੀ ਹੋਣੀ, ਆਪ ਹੱਤਿਆ ਕਰ ਲਈ, ਸੁਸਾਈਡ ਕਰ ਲਈ, ਇਹ ਉਹੀ ਹੈ। ਹੱਤਿਆ ਦਾ ਹੱਤਿਆ ਕਰਨਾ ਦਾ ਮਤਲਬ ਹੈ ਟੂ ਸਲੇ, ਮਰਡਰ, ਟੂ ਕਮਿਟ ਐ ਸਿਨ। ਹਥਿਆਰਨਾ ਵੀ ਇਹਦਾ ਜਿਹੜਾ ਵਰਬ ਹੈ ਉਹ ਹੈ ਹਥਿਆਰਨਾ। ਹਾਂਜੀ ਤੇ ਹਥਿਆਰੀ ਨਹੀਂ। ਰਾਜਾ ਕਹੇ ਲੂਣਾ ਹੰਸ ਸ਼ਿਆਰੀਏ ਨੀ, ਅਜਿਹਾ ਪੁੱਤਰ ਨਾ ਹੱਥ ਆਉਂਦਾ ਮੈਨੂੰ, ਤੁਧ ਮਾਰ ਗਵਾਇਆ ਹੀ ਡਾਰੀਏ ਨੀ। ਡਾਰੀਏ ਫਿਰ ਜਿਹੜਾ ਹੈ ਉਹ ਵਾਰਿਸ ਸ਼ਾਹ ਦਾ ਆਉਂਦਾ ਹੈ। ਇੰਪਲਸਿਵ ਵੀ ਹੈ ਵੂਮਨ, ਸੈਡਿਊਸ ਕਰਨ ਵਾਲੀ, ਔਰ ਜਿਹੜੀ ਹੈ ਉਹ ਸੈਂਸ਼ੂਅਸ। ਸੂਰਤ ਵੇਖ ਕੇ ਆਪ ਕੁਦਰਮ ਹੋਇਓ, ਇਹ ਤੇ ਕਲੀਅਰ ਹੈ। ਉਹਦੀ ਸੂਰਤ ਵੇਖ ਕੇ ਤੂੰ ਉਹਨੂੰ ਕਹਿ ਰਿਹਾ, ਲੂਣਾ ਨੂੰ ਕਹਿ ਰਿਹਾ ਕਿ ਤੂੰ ਆਪ ਉਹਨੂੰ ਕਹਿ ਰਹੀ ਹੈ, ਲੇਕਿਨ ਖੁਦ ਤੂੰ ਰਾਹ ਤੋਂ ਭਟਕ ਗਈ। ਤੋਮਤ ਦੇ ਕੇ ਪੁੱਤਰ ਕਿਉਂ ਮਾਰੀਏ ਨਹੀਂ, ਤੋਮਤ ਮੈਨੇ ਇਲਜ਼ਾਮ ਲਾ ਕੇ। ਕਾਦਰ ਯਾਰ ਜੇ ਜਾਣਦਾ ਤੁਧ ਤੈਨੂੰ, ਤੇਰੇ ਲੇਖ ਕਰਦਾ ਚੰਚਲ ਹਾਰੀਏ ਨਹੀਂ। ਤੇਰੀ ਲੇਖ ਕਰਦਾ, ਤੇਰੀ ਕਿਸਮਤ ਦਾ ਮੈਂ ਫੈਸਲਾ ਕਰਦਾ। ਲੇਖ ਹੁੰਦਾ ਤੁਹਾਡੀ ਕਿਸਮਤ, ਹੱਥਾਂ ਦੇ ਜਿਹੜੇ ਨੇ, ਹੱਥਾਂ ਦੇ ਵਿੱਚ ਜਿਹੜੀਆਂ ਲਕੀਰਾਂ ਨੇ, ਇਹਨਾਂ ਨੂੰ ਵੀ ਲੇਖ ਕਿਹਾ ਜਾਂਦਾ ਹੈ। ਤੇ ਲੇਖ ਜਿਹੜਾ ਹੈ ਤੇ ਤੀਰਾਂ ਨਾਲ ਵਿੰਨਣ ਦੀ ਸਜ਼ਾ, ਹਿਸਾਬ ਕਰਦਾ ਤੇਰਾ ਚੰਚਲ ਹਾਰੀ ਨਹੀਂ। ਚੰਚਲ ਹਾਰੀ ਹੈ ਜਿਹੜੀ ਬੜੀ ਮੂਵਿੰਗ, ਜਿਹੜੀ ਹੈ ਕਦੀ ਇੱਧਰ ਜਾਂਦੀ ਕਦੀ ਉੱਧਰ ਜਾਂਦੀ, ਉਹਨੂੰ ਚੈਨ ਨਹੀਂ ਹੈਗਾ। ਡੋਲਣ ਹਾਰੀਏ ਬੇਧਰਮੇ, ਲਾਮ ਲਿਖੀਆਂ ਵਰਤੀਆਂ ਨਾਲ ਉਹਦੇ, ਪੂਰਨ ਆਖਦਾ ਜਾਣ ਦੇ ਭੋਗ ਰਾਜਾ। ਲਾਮ ਲਿਖੀਆਂ ਵਰਤੀਆਂ ਨਾਲ ਉਹਦੇ, ਭੋਗ ਜਿਹੜਾ ਹੈ ਪੂਰਨ ਆਖਦਾ ਜਾਣ ਦੇ ਭੋਗ ਰਾਜਾ। ਜੋ ਵੀ ਹੈ ਉਹ ਕਹਿੰਦਾ ਕਿ ਜਿਹੜਾ ਵੀ ਲਿਖਿਆ ਗਿਆ, ਜੋ ਵੀ ਵਰਤਿਆ ਹੈ ਉਹ ਉਹਦੇ ਨਾਲ ਹੀ ਹੈ। ਸ਼ਾਇਦ ਰੱਬ ਦਾ ਜ਼ਿਕਰ ਕਰ ਰਿਹਾ ਹੈ। ਪੂਰਨ ਆਖਦਾ ਜਾਣ ਦੇ ਭੋਗ ਰਾਜਾ। ਭੋਗ ਜਿਹੜਾ ਲਫ਼ਜ਼ ਬੜਾ ਪਾਵਰਫੁਲ ਹੈ ਸਾਡਾ। ਭੋਗਣਾ ਜਿਹੜਾ ਹੈ ਉਹ ਸੈਕਸ਼ੂਅਲ ਐਕਸਪੀਰੀਅੰਸ ਕਰਨਾ ਵੀ ਹੈ, ਉਹਨੂੰ ਵੀ ਅਸੀਂ ਭੋਗ ਕਰਨੇ ਆ। ਦੁੱਖ ਗੁੱਸਾ ਵੀ ਹੈ। ਭੋਗਣਾ ਜਿਹੜਾ ਹੈਗਾ ਟੂ ਗੋ ਥਰੂ ਐਕਸਪੀਰੀਅੰਸ, ਐਕਸਪੀਰੀਅੰਸ ਕਰਨਾ ਵੀ ਹੈ। ਮੈਂ ਬੜਾ ਕੁਛ ਭੋਗਿਆ ਜ਼ਿੰਦਗੀ ਦੇ ਵਿੱਚ, ਯਾਨੀ ਕਿ ਮੈਂ ਬੜੇ ਤਜਰਬੇ ਕੀਤੇ ਨੇ। ਇਹਦੇ ਵਸ ਨਾ ਹੀ ਰੱਬ ਵੱਲੋਂ, ਇਹਦੇ ਵਸ ਨਾ ਹੀ ਹੋਈ ਰੱਬ ਵੱਲੋਂ। ਲਿਖਿਆ ਹੋਇਆ ਸੀ ਇਹ ਸੰਜੋਗ ਰਾਜਾ। ਸੰਜੋਗ ਮਨੇ ਹੈਗਾ, ਜੋਗ ਜਿਹੜਾ ਹੈ ਉਹਦਾ ਮਤਲਬ ਹੈ ਮਿਲਣਾ। ਸੰਜੋਗ ਜਿਹੜਾ ਹੈ ਬਹੁਤ ਸੋਹਣਾ ਮਿਲਣਾ। ਇੱਕ ਚਾਵਲ ਦਾ ਦਾਣਾ ਹੈ ਚੱਖ ਮਾਤਾ, ਜੋਧਾ ਪੁੱਤਰ ਤੁਸਾਂ ਘਰ ਹੋਗ ਰਾਜਾ। ਜੋਧਾ ਮੈਨੇ ਪਤਾ ਹੀ ਤੁਹਾਨੂੰ, ਬਹਾਦਰ, ਸੂਰਮਾ, ਜੰਗ ਕਰਨ ਵਾਲਾ ਆਏਗਾ। ਕਾਦਰ ਯਾਰ ਪਰ ਉਸ ਦੀ ਮਾਂ ਵਾਂਗੂ, ਸਾਰੀ ਉਮਰ ਦਾ ਹੋਸੀ ਵਜੋਗ ਰਾਜਾ। ਇਹ ਹੁਣ ਜਿਹੜੀ ਹੈ ਨਾ ਪੀਕ ਆਫ ਦਾ ਲਾਈਨ ਜਿਹੜੀ ਇਹ ਹੈਗੀ। ਕਹਿੰਦਾ ਪੁੱਤਰ ਤੇ ਮਿਲੇਗਾ ਤੈਨੂੰ, ਲੇਕਿਨ ਤੇਰਾ ਉਹਦੇ ਨਾਲ ਕਦੀ ਸੰਜੋਗ ਨਹੀਂ ਹੋਏਗਾ, ਤੇਰੇ ਕੋਲ ਰਹੇਗਾ ਨਹੀਂ। ਰਾਜਾ ਰਸਾਲੂ ਦੀ ਗੱਲ ਹੋ ਰਹੀ ਹੈ। ਰਾਜਾ ਰਸਾਲੂ ਨੇ ਜੰਮਣਾ ਹੁਣ, ਜਦੋਂ ਪੈਦਾ ਹੋਏਗਾ ਉਹਦੀ ਕਹਾਣੀ ਵੀ ਉਹੀ ਹੋਏਗੀ ਜੋ ਪੂਰਨ ਦੀ ਕਹਾਣੀ ਹੈ। ਸਾਰੀ ਉਮਰ ਦਾ ਹੋਸੀ ਵਜੋਗ ਰਾਜਾ। ਵਜੋਗ ਜਿਹੜਾ ਲਫ਼ਜ਼ ਬੜਾ ਪਾਵਰਫੁਲ ਲਫ਼ਜ਼ ਹੈ ਸਾਡਾ। ਇਹਦਾ ਮਤਲਬ ਇੱਕ ਮਤਲਬ ਇਹਦਾ ਐਲੀਨੇਸ਼ਨ ਵੀ ਹੈ। ਜਿਵੇਂ ਜੋਗ ਹੈ, ਫਿਰ ਵਜੋਗ ਹੈ, ਫਿਰ ਸੰਜੋਗ ਹੈ, ਅਤੇ ਇਹਨਾਂ ਦੀ ਕੰਟੀਨਿਊਟੀ ਹੈਗੀ ਹੈ। ਸੰਜੋਗ ਦਾ ਮਤਲਬ ਹੈ ਸੋਹਣਾ ਮਿਲਣ, ਸੋਹਣਾ। ਔਰ ਜਿਹੜੀ ਹੈ ਸ਼ਾਦੀ, ਜਿਹੜੀ ਹੈ ਸ਼ਾਦੀ ਨੂੰ ਵੀ ਸੰਜੋਗ ਕਿਹਾ ਜਾਂਦਾ ਹੈ। ਵਿਆਹ ਦਾ ਸੱਦੇ ਲਈ ਕਈ ਦਫਾ ਕਹਿੰਦੇ ਨੇ ਸੰਜੋਗ, ਵਿਆਹ ਦੇ ਲਈ ਬੁਲਾਣਾ ਹੋਵੇ, ਸੁਹਾਗ ਰਾਤ ਨੂੰ ਵੀ ਸੰਜੋਗ ਕਿਹਾ ਜਾਂਦਾ ਹੈ। ਤੇ ਉਹਦੀ ਮਾਂ ਵਾਂਗੂ ਉਹ ਵਿਜੋਗ ਦੇ ਵਿੱਚ ਰਹੇਗਾ, ਉਹਦੇ ਨਾਲ ਉਹ ਨਹੀਂ ਰਹੇਗਾ, ਵਿਛੋੜੇ ਵਿੱਚ ਰਹੇਗਾ, ਜੁਦਾਈ ਦੇ ਵਿੱਚ ਰਹੇਗਾ। ਪੁੱਤਰ ਮਿਲੇਗਾ ਤੈਨੂੰ, ਲੇਕਿਨ ਜੋ ਮੇਰੇ ਨਾਲ ਹੋਈ ਹੈ ਉਹੀ ਤੇਰੇ ਪੁੱਤਰ ਨਾਲ ਹੋਏਗੀ। Sorry, Zubair ji, what did you say? What did you say with the 3 levels?
संजोग विजोग उससे पहले जोग जोग है, जोग तो जोगी है, जोगी है, जोगी। Okay, all right, those are the 3 levels. ठीक है, thank you. जोगी ਦਾ ਮਤਲਬ ਹੈ ਜੋਗ ਵਾਲਾ, ਜਿਹਨੇ ਮਿਲਣਾ, ਸਮਝ ਲਓ ਉਹਦਾ ਮਤਲਬ ਹੈ ਮਿਲਣਾ। ਸੰਜੋਗ ਦਾ ਮਤਲਬ ਹੈ ਬਹੁਤ ਖੂਬਸੂਰਤ ਮਿਲਣਾ। ਸੰਜੋਗ ਜਿਹੜਾ ਸੱਸਾ ਸੀਨ ਜਿੱਥੇ ਵੀ ਲੱਗਦਾ ਨਾ, ਉਹ ਪੋਜ਼ਿਟਿਵ ਆਉਂਦਾ। ਜਿਸ ਤਰ੍ਹਾਂ ਜਨ ਦਾ ਮਤਲਬ ਹੈ ਸਪੀਸ਼ੀਜ਼, ਤੇ ਸੱਜਣ ਸੋਹਣਾ ਸਪੀਸ਼ੀਜ਼, ਫਰੈਂਡ। ਸੱਜਣ ਤ੍ਰਿੰਜਨ ਔਰਤਾਂ ਦਾ ਸਪੀਸ਼ੀਜ਼, ਔਰਤਾਂ ਦੀ ਤ੍ਰਿੰਜਨ, ਜਨ, ਸੱਜਣ। ਇਸ ਤਰ੍ਹਾਂ ਜੋਗ, ਸੰਜੋਗ, ਵਿਜੋਗ ਜਿਹੜਾ ਸਾਰਾ 20ਵੀਂ ਸਦੀ ਦਾ ਲਿਟਰੇਚਰ ਵਿਜੋਗ ਤੇ ਖਲੋਤਾ ਹੈ, ਵਿਛੋੜੇ ਦੇ ਉੱਤੇ। ਔਰ ਉਹਦਾ ਸਭ ਤੋਂ ਪਾਵਰਫੁਲ ਜਿਹੜਾ ਕੰਸੈਪਟ ਦਿੱਤਾ ਉਹ ਕਾਰਲ ਮਾਰਕਸ ਨੇ ਦਿੱਤਾ, ਜਿਹੜੀ ਥਿਊਰੀ ਆਫ ਐਲੀਨੇਸ਼ਨ ਹੈ। ਵਿਜੋਗ ਉਹੀ ਹੈ ਕਿ ਜੋ ਬੰਦਾ ਕਮਾਈ ਕਰਦਾ ਉਹੀ ਉਹਦੇ ਤੋਂ, ਉਹਦਾ ਫਲ ਉਹਨੂੰ ਨਹੀਂ ਮਿਲਦਾ, ਉਹ ਸਰਪਲਸ ਵੈਲਿਊ ਬਣ ਜਾਂਦੀ ਹੈ। ਉਹ ਵੀ ਵਿਜੋਗ ਹੈ, ਐਲੀਨੇਸ਼ਨ ਹੈ ਬੰਦੇ ਦੀ। ਤੇ ਉਹ ਕਹਿੰਦਾ ਕਿ ਕਾਦਰ ਯਾਰ ਉਸ ਦੀ ਮਾਂ ਵਾਂਗੂ ਸਾਰੀ ਉਮਰ ਦਾ ਹੋਸੀ ਵਿਜੋਗ ਰਾਜਾ। ਇਹ ਐਕਚੁਅਲੀ ਜਿਹੜਾ ਇਹ ਲਾਈਨਾਂ ਜਿਹੜੀਆਂ ਅਸੀਂ ਪੜ੍ਹ ਰਹੇ ਹਾਂ, ਜਿਹੜੀ ਅਮਰਜੀਤ ਸਾਹਿਬ ਨੇ ਕਿਹਾ ਸੀ ਕਿ ਉਹ ਬਾਦਸ਼ਾਹ ਨੂੰ ਇਨਸਾਫ ਕਰਾਉਣ ਆਇਆ, ਉਹ ਵੀ ਸਾਰੀਆਂ ਗੱਲਾਂ ਠੀਕ ਨੇ। ਲੇਕਿਨ ਐਕਚੁਅਲੀ ਇਹ ਜਿਹੜੀ ਕਹਾਣੀ ਹੈ ਉਹਦੇ ਵਿੱਚ ਜਿਹੜਾ ਪੂਰਨ ਇਜ਼ ਡੈਸਟਨ ਕਿ ਉਹ ਵਾਪਸ ਆਏਗਾ ਉੱਥੇ ਸਿਆਲਕੋਟ। ਇਹ ਕਹਾਣੀ ਦਾ ਜਿਹੜਾ ਹੈਗਾ ਨਾ ਕਲਾਈਮੈਕਸ ਇਹੀ ਹੈਗਾ। ਇਸ ਵੇਲੇ ਅਸੀਂ ਕਲਾਈਮੈਕਸ ਉਹਦਾ ਪੜ੍ਹ ਰਹੇ ਹਾਂ। ਉਹਦਾ ਕਲਾਈਮੈਕਸ ਕਹਾਣੀ ਲਿਖੀ ਐਸੇ ਲਈ ਗਈ ਹੈ ਕਿ ਜਿਨ੍ਹਾਂ ਨੇ ਉਹਨੂੰ ਸਜ਼ਾ ਦਿੱਤੀ, ਜਿਨ੍ਹਾਂ ਨੂੰ ਉਹਨਾਂ ਨੇ ਮਾਰਿਆ, ਉਹ ਫਿਰ ਜੋਗੀ ਬਣ ਕੇ ਆਏਗਾ। ਇਹ ਕਹਾਣੀ ਜਿਹੜੀ ਰਾਜਾ ਸਲਵਾਨ ਦੀ ਨਹੀਂ ਹੈਗੀ, ਇਹ ਪੂਰਨ ਦੀ ਹੈ। ਪੂਰਨ ਜੋਗੀ ਦੀ ਕਹਾਣੀ ਹੈ, ਪੂਰਨ ਭਗਤ ਦੀ। ਭਗਤ ਜਿਹੜਾ ਉਹ ਕਹਿ ਰਿਹਾ ਹੈ ਕਾਦਰੀਆ ਕਿ ਭਗਤ ਜਿਹੜਾ ਉਹ ਲੋਕਾਂ ਨੂੰ ਵੀ ਚੇਂਜ ਕਰੇਗਾ, ਰਿਆਸਤ ਨੂੰ ਵੀ ਚੇਂਜ ਕਰੇਗਾ, ਪਾਵਰ ਸਟਰਕਚਰ ਨੂੰ ਵੀ ਚੇਂਜ ਕਰ ਦਿੰਦਾ। ਔਲਾਦ ਵੀ ਦੇ ਰਿਹਾ, ਉਹ ਉਮੀਦ ਵੀ ਦੇ ਰਿਹਾ। ਉਹ ਦਾਖਾਂ ਫੁੱਟੀਆਂ ਨੇ ਬਾਗ ਦੇ ਵਿੱਚ, ਜਦੋਂ ਕਾਲੇ ਬਾਗ 'ਚ ਉਹਨੇ ਆ ਕੇ ਡੇਰਾ ਲਾਇਆ, ਉੱਥੇ ਦਾਖਾਂ ਫੁੱਟੀਆਂ ਨੇ। ਯਾਨੀ ਕਿ ਕਹਿ ਹੋ ਰਿਹਾ ਕਿ ਰੀਜਨਰੇਸ਼ਨ ਹੋ ਗਈ, ਰੀਬਰਥ ਹੋ ਗਈ ਲੋਕਾਂ ਦੀ, ਜਿਹੜੀ ਹੈ ਰੀਬਰਥ ਉਹਨੇ ਜਿਹੜੀ ਪੂਰਨ ਭਗਤ ਨੇ ਕੀਤੀ। ਐਸੇ ਲਈ ਉਹਨੇ ਕਿੱਸਾ ਲਿਖਿਆ ਸੀ। ਇਹ ਮੈਨੂੰ ਲੱਗਦਾ ਕਿ ਕਿੱਸਾ ਉਸ ਵੇਲੇ ਦਾ ਹੈ। Oh, sorry. ਹਾਂ ਜੀ, No, sorry, ਤੁਸੀਂ ਖਤਮ ਕਰੋ। ਅੱਛਾ, ਉਹ ਸੌਰੀ ਟਾਈਮ ਹੋ ਗਿਆ। ਮੈਂ ਨਹੀਂ ਸਾਹਿਬ ਬੈਠੇ No, ਤੁਸੀਂ ਖਤਮ ਕਰੋ what you were saying. Time is not an issue. ਇਹ ਉਸ ਵੇਲੇ ਦਾ ਕਿੱਸਾ ਹੈ, ਦੂਸਰੀ, ਤੀਸਰੀ, ਚੌਥੀ ਸਦੀ ਦਾ ਕਿੱਸਾ ਹੈ। ਉਹ ਹੈ ਉਸ ਵੇਲੇ ਜਦੋਂ ਜੋਗੀਆਂ ਦਾ ਟਿੱਲਾ ਜੋਗੀਆਂ ਬਹੁਤ ਆਬਾਦ ਹੈਗਾ ਸੀ ਔਰ ਬਹੁਤ ਉਹਦੀ ਰਿਸਪੈਕਟ ਸੀ। ਇਹ ਜਿਹੜਾ ਪੰਜਾਬ ਹੈਗਾ ਨਾ, ਬੜਾ ਹੀ ਖਾਸ ਖਿੱਤਾ ਹੈਗਾ। ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਸਾਡੇ ਬ੍ਰਾਹਮਣਵਾਦ ਕਦੀ ਵੀ ਨਹੀਂ ਰਿਹਾ, ਬ੍ਰਾਹਮਣ ਰਾਜ ਨਹੀਂ ਰਿਹਾ। ਗੌਤਮ ਜਦੋਂ ਆਇਆ ਪੰਜਾਬ ਦੇ ਵਿੱਚ, ਸਭ ਤੋਂ ਜ਼ਿਆਦਾ ਗੌਤਮ ਬੁੱਧ ਦਾ ਸੀ। ਇਹ ਟੈਕਸ਼ਲਾ ਵਗੈਰਾ ਔਰ ਜਿਹੜੀਆਂ ਯੂਨੀਵਰਸਿਟੀਆਂ ਬਣੀਆਂ ਬੁੱਧਾ ਨੇ ਬਣਾਈਆਂ, ਜੈਨ ਮਤੀਆਂ ਦਾ ਇੱਥੇ ਬਹੁਤ ਜ਼ੋਰ ਸੀ। ਔਰ ਉਹਦੇ ਬਾਅਦ ਗੌਤਮ ਬੁੱਧ ਦੇ ਬਾਅਦ ਇਹ ਟਿੱਲਾ ਜੋਗੀਆਂ ਵਾਲੇ ਆਏ ਨੇ। ਤੇ ਇਹ ਜਿਹੜੇ ਜੋਗੀ ਸਨ, ਸੰਨਿਆਸੀ ਸਨ, ਫਕੀਰ ਸਨ। 12ਵੀਂ ਸਦੀ ਜਦੋਂ ਮੁਸਲਮਾਨ ਆਉਣੇ ਸ਼ੁਰੂ ਹੋਏ ਨੇ, ਬਾਬਾ ਫਰੀਦ, ਉਹ ਫਿਰ ਫਕੀਰ ਆਏ, ਫਿਰ ਉਹ ਸੂਫੀ ਆਏ। ਫਿਰ ਉਹਨਾਂ ਦਾ ਇੱਕ ਸੂਫੀਆਂ ਦਾ ਤੇ ਜੋਗੀਆਂ ਦਾ ਇੱਕ ਮੁਸਲਸਲ ਇੱਕ ਡਾਇਲੌਗ ਹੈਗਾ, ਜਿਹਦੇ ਨਤੀਜੇ ਦੇ ਵਿੱਚ ਹੈ ਮੈਂ ਸਮਝਦਾ ਕਿ ਵਾਰਿਸ ਸ਼ਾਹ ਦੀ ਔਰ ਬਾਬਾ ਫਰੀਦ ਦੀ ਔਰ ਬੁੱਲੇ ਸ਼ਾਹ ਦੀ ਸ਼ਾਇਰੀ ਪੈਦਾ ਹੋਈ ਹੈ। ਇਹ ਜਿਹੜਾ ਡਾਇਲੌਗ ਉਹਨਾਂ ਦਾ ਚੱਲ ਰਿਹਾ ਸੀ ਜੋਗੀਆਂ ਦੇ ਨਾਲ, ਸੂਫੀਆਂ ਦਾ। ਤੇ ਇਹ ਕਿੱਸਾ ਉਸ ਜ਼ਮਾਨੇ ਦੀ ਯਾਦਗਾਰ ਹੈ ਜਦੋਂ ਜੋਗੀਆਂ ਦਾ ਰਾਜ ਹੁੰਦਾ ਸੀ। ਉਹ ਪਲਟਾ ਦਿੰਦਾ, ਤੁਸੀਂ ਦੇਖੋ ਉਲਟਾ ਦਿੱਤਾ ਉਹਨੇ, ਇੱਕ ਕਾਈਂਡ ਆਫ ਰੈਵੋਲੂਸ਼ਨ ਉਹਨੇ ਕਰ ਦਿੱਤਾ। ਉਹ ਆਇਆ ਵਾਪਸ ਉੱਥੇ ਔਰ ਉਹਨੇ ਇੱਕ ਕਿਸਮ ਦਾ ਹਰ ਚੀਜ਼ ਉਲਟਾ ਦਿੱਤੀ ਹੈ ਉਹਨੇ। Sorry, Zubair ji, can I just ask a question though? Jo Hirani wali gal I just noticed ke agar Puran Bhagat is saying to his dad ke you will have another beta but Vijog hosi, which is the same thing that happened to him in the beginning, to wo apne aap se dur kita pehle, and this is happening naturally. I don't know अगर मैं गलत कनेक्ट करी हूं। हाँ, ਉਹਨੇ ਉਹਦਾ
ਫੇਟ ਵੀ ਦੱਸਦਾ ਨਾ, ਉਹ ਜਿਹੜਾ ਬੱਚਾ ਉਹਨੇ ਦਾਣਾ ਦਿੱਤਾ, ਚੌਲ ਦਾ ਦਾਣਾ, ਔਰ ਅਗਰ ਥੋੜੀ ਚੌਲ ਦੇ ਦਾਣੇ ਨੂੰ ਤੁਸੀਂ ਸਿੰਬੋਲਿਕਲੀ ਲਵੋ, ਥੋੜਾ ਜਿਹਾ ਚਿੱਟਾ, ਉਹਦਾ ਚਿੱਟਾ ਜਿਹਾ ਰੰਗ ਹੈ, ਚੌਲ ਦਾ ਦਾਣਾ ਕਾਈਂਡ ਆਫ ਸੀਮਨ ਹੈ, ਉਹ ਸੀਮਨ ਵਰਗੀ ਸ਼ਕਲ ਹੈ ਉਹਦੀ, ਡ੍ਰੌਪ ਆਫ ਸੀਮਨ ਹੈ ਉਹ। ਅਗਰ ਤੁਸੀਂ ਉਹਨੂੰ ਸਿੰਬੋਲਿਕਲੀ ਦੇਖੋ, ਉਹ ਦਿੰਦਾ ਜਿਹਦੇ ਵਿੱਚ ਨਾ ਉਹ ਪ੍ਰੈਗਨੈਂਟ ਹੋ ਜਾਏਗੀ ਉਹਦੀ ਲੂਣਾ ਜਿਹੜੀ ਹੈ, ਤੇ ਉਹ ਉਹਨੂੰ ਚੌਲ ਦੇ ਦਾਣੇ ਦੇ ਨਾਲ ਉਹਨੇ ਤਸ਼ਬੀਹ ਦਿੱਤੀ ਹੈ ਜਾਂ ਸਿਮਿਲੈਰਿਟੀ ਬਣਾਈ ਹੈ ਉਹਨੂੰ। ਲੇਕਿਨ ਉਹਨੇ ਕਿਹਾ ਕਿ ਉਹਦਾ ਫੇਟ ਹੋਏਗਾ ਉਹੀ ਜੋ ਮੇਰਾ ਸੀ। ਮੈਂ ਥੋੜਾ ਐਕਚੁਅਲੀ ਚੌਲ ਦੇ ਦਾਣੇ ਦੀ ਜਿਹੜੀ ਮੈਟਾਫਰ ਹੈ ਉਹ ਸਮਝਦਾ ਸੀ। ਦੇਖੋ ਕਿ ਰਾਜਾ ਆਇਆ, ਰਾਜੇ ਦੇ ਕੋਲ ਹਰ ਇੱਕ ਚੀਜ਼ ਹੈ, ਹੀਰੇ ਜਵਾਹਰਾਤ ਨੇ, ਹਰ ਇੱਕ ਚੀਜ਼ ਹੈ। ਰਾਜੇ ਨੂੰ ਇੱਕ ਮਾਮੂਲੀ ਜਿਹੀ ਚੀਜ਼ ਦੇਣੀ, ਇੱਕ ਚੌਲ ਦਾ ਦਾਣਾ ਦੇਣਾ, ਉਹਦੇ ਹੰਕਾਰ ਨੂੰ, ਚੈਲੰਜ ਕਰਨ ਦੀ ਗੱਲ ਹੈ ਕਿ ਤੂੰ ਐਡਾ ਵੱਡਾ ਰਾਜਾ ਹੈਗਾ, ਤੇਰੇ ਹੰਕਾਰ ਕਰਕੇ ਇਹ ਸਾਰਾ ਜ਼ੁਲਮੋ ਸਿਤਮ ਜੋ ਇਨਜਸਟਿਸ ਹੋ ਰਿਹਾ, ਇਹ ਤੂੰ ਸਮਝ, ਤੂੰ ਆਪਣੀ ਹਉਮੈ ਨੂੰ ਖਤਮ ਕਰਕੇ ਨਿਰਮਾਣਤਾ ਵੱਲ, ਨਿਮਰਤਾ ਵੱਲ ਜਾਣ ਦੀ ਕੋਸ਼ਿਸ਼ ਕਰ। ਦੇਖੋ ਗੁਰੂ ਅਮਰਦਾਸ ਜੀ ਜਦੋਂ ਅਕਬਰ ਬਾਦਸ਼ਾਹ ਨੇ ਆਉਣਾ ਸੀ ਤਾਂ ਉਹਨਾਂ ਨੇ ਪਹਿਲਾਂ ਕਿਹਾ ਕਿ ਤੁਸੀਂ ਆਪਣਾ ਹੰਕਾਰ ਛੱਡ ਕੇ ਸੰਗਤ ਦੇ ਵਿੱਚ ਆ ਬੈਠ ਕੇ, ਇਕੁਐਲਿਟੀ ਦੇ ਵਿੱਚ ਆ ਕੇ ਖਾਣਾ ਖਾਓ, ਫਿਰ ਗੱਲ ਕਰਾਂਗੇ। ਗੋਂਦਵਾਲ ਤਰਨਤਾਰਨ ਦੇ ਕੋਲ ਉੱਥੇ ਦੀ ਗੱਲ ਹੋਈ ਹੈ। ਅਕਬਰ ਬਾਦਸ਼ਾਹ ਵੀ ਜਦੋਂ ਆਪਣਾ ਮੰਗਣ ਗਿਆ ਆਪਣੇ ਪੁੱਤਰ ਦੇ ਲਈ, ਕੌਣ ਸੀ ਜਿਹੜੇ ਚਿਸ਼ਤੀ ਸਾਹਿਬ, ਸਲੀਮ ਚਿਸ਼ਤੀ ਦੇ ਵਿੱਚ, ਆਗਰੇ ਤੋਂ ਸਿੱਕਰੀ ਤਾਈਂ ਪੈਦਲ ਤੁਰ ਕੇ ਹੰਕਾਰ ਛੱਡ ਕੇ ਐਜ਼ ਏ ਕਾਮਨ ਮੈਨ ਗਿਆ। ਸੋ ਉਹਨੂੰ ਰੀਅਲਾਈਜ਼ ਕਰਾ ਰਹੇ ਨੇ ਕਿ ਰਾਜਾ ਰੂਜਾ ਕੋਈ ਨਹੀਂ, ਆਪਣਾ ਹੰਕਾਰ ਛੱਡ, ਆਪਣਾ ਜ਼ੁਲਮੋ ਸਿਤਮ ਦੀ ਜਿਹੜਾ ਤੂੰ ਰਸਤਾ ਲਿਆਇਆ ਉਹਨੂੰ ਛੱਡ। ਮੇਰੇ ਖਿਆਲ ਚੌਲ ਦੇ ਦਾਣੇ ਦੀ ਮੈਟਾਫਰ ਇਹ ਆ ਕਿ ਤੂੰ ਇੱਕ ਨਿਗਲੀਜੀਬਲ ਚੀਜ਼, ਹੁਣ ਸਾਡੇ ਵੀ ਦੇਖੋ ਇੱਥੇ ਜੋਗੀ ਸੰਤ ਹੁੰਦੇ ਨੇ, ਤੁਹਾਨੂੰ ਕੋਈ ਸਵਾਦ ਦੀ ਚੁਟਕੀ ਦੇ ਦਿੰਦਾ, ਕੋਈ ਤੁਹਾਡੇ ਕੰਨ 'ਚ ਕੁਛ ਕਹਿ ਦਿੰਦਾ, ਕੋਈ ਦਿੰਦੇ ਤਾਂ ਨਹੀਂ ਕੋਈ ਚੀਜ਼, ਤੁਹਾਨੂੰ ਸਿਰਫ ਇੱਕ ਨਿਗਲੀਜੀਬਲ ਚੀਜ਼ ਦੇ ਕੇ ਰੀਅਲਾਈਜ਼ ਕਰਾਉਣਾ, ਮਟੀਰੀਅਲਿਸਟਿਕ ਚੀਜ਼ਾਂ ਦੀ ਵੈਲਿਊ ਖਤਮ ਕਰਕੇ ਤੁਹਾਡੇ ਹੰਕਾਰ ਨੂੰ ਤੋੜਨਾ, ਚੌਲ ਦਾ ਦਾਣਾ। ਮੇਰੇ ਖਿਆਲ ਮੈਂ ਇਸ ਤਰ੍ਹਾਂ ਸਮਝਦਾ ਸੀ ਥੋੜਾ ਜਿਹਾ। ਇਹ ਗੱਲ ਬਿਲਕੁਲ ਸਹੀ ਹੈ। ਉਹਦੇ ਮੂੰਹ ਤੇ ਚੰਡ ਹੀ ਮਾਰ ਰਿਹਾ ਉਹ ਪੂਰਨ, ਜਿਹੜਾ ਬਾਦਸ਼ਾਹ ਦੇ ਮੂੰਹ ਤੇ ਇੱਕ ਚੌਲ ਦਾ ਦਾਣਾ ਦੇ ਕੇ, ਬਿਲਕੁਲ ਇੱਕ ਮਾਈਕਰੋਸਕੋਪਿਕ ਬਹੁਤ ਛੋਟਾ ਜਿਹਾ, ਨਜ਼ਰ ਵੀ ਨਹੀਂ ਆ ਸਕਦਾ, ਜਿਹੜਾ ਉਹਨੇ ਕਿਹਾ ਤੂੰ ਲੈ ਲੈ ਤੇ ਤੇਰੇ ਘਰ ਪੁੱਤਰ ਹੋ ਜਾਏਗਾ। ਤੇ ਉਹ ਜਿਹੜਾ ਬੜੀ ਲਾਫੇਬਲ ਗੱਲ ਵੀ ਲੱਗਦੀ ਹੈ ਕਿ ਚੌਲ ਦਾ ਦਾਣਾ ਦੇ ਰਿਹਾ ਹਲਕਾ ਜਿਹਾ ਉਹਨੂੰ। ਲੇਕਿਨ ਇਹ ਗੱਲ ਤੁਹਾਡੀ ਸਹੀ ਹੈ ਕਿ ਉਹ ਕਹਿ ਰਿਹਾ ਕਿ ਅਸੀਂ ਭਗਤ ਹੈਗੇ ਆ, ਅਸੀਂ ਜੋਗੀ ਹੈਗੇ ਆ, ਤੂੰ ਸਾਡਾ ਕਮਾਲ ਦੇ ਕਿ ਅਸੀਂ ਤੈਨੂੰ, ਤੇਰੀ ਐਡੀ ਬਾਦਸ਼ਾਹਤ ਹੈ, ਤੈਨੂੰ ਪੁੱਤਰ ਮਿਲੇਗਾ, ਲੇਕਿਨ ਮਿਲੇਗਾ ਚੌਲ ਦੇ ਦਾਣੇ ਤੋਂ, ਜਿਹੜਾ ਮੈਂ ਦਾਂਗਾ। ਅਸੀਂ ਡਾਕਟਰ ਸਾਹਿਬ ਦੇ ਨਾਲ ਪੜ੍ਹਦੇ ਹੁੰਦੇ ਸੀਗੇ, ਉੱਥੇ ਉਹ ਕਹਿੰਦੇ ਹੁੰਦੇ ਸੀ ਕਿ ਹੀਰ ਦੇ ਵਿੱਚ ਵੀ ਦੇਖੋ ਚਮਤਕਾਰ ਤੇ ਕਰਾਮਾਤਾਂ ਜਿਹੜੀਆਂ ਅਸਲ ਦੇ ਵਿੱਚ ਕੁਛ ਨਹੀਂ ਹੁੰਦੀਆਂ, ਇਹ ਸਿਰਫ ਤੁਹਾਡੇ ਨਜ਼ਰੀਏ ਦੀ ਗੱਲ ਹੁੰਦੀ ਹੈ। ਚੈਤੀ ਨੂੰ ਚਮਤਕਾਰ ਜਦੋਂ ਜੋਗੀ ਨੇ ਦਿਖਾਇਆ, ਪਹਿਲਾਂ ਉਹਦਾ ਵਿਊ ਪੁਆਇੰਟ ਹੀ ਚੇਂਜ ਕੀਤਾ, ਔਰ ਜਦੋਂ ਅਦਲੀ ਰਾਜੇ ਨੇ ਬੇਇਨਸਾਫੀ ਕੀਤੀ ਤਾਂ ਲੋਕਾਂ ਦਾ ਵਿਊ ਪੁਆਇੰਟ ਚੇਂਜ ਹੋ ਕੇ ਕਹਿੰਦੇ ਨੇ ਕਿ ਅੱਗ ਲੱਗ ਗਈ, ਅੱਗ ਨਹੀਂ ਕੋਈ ਲੱਗੀ, ਉਹਨੂੰ ਥ੍ਰੈਟ ਆਫ ਰਿਵੋਲਟ ਹੋ ਗਿਆ। ਚੌਲਾਂ ਦੇ ਦਾਣੇ ਨੇ ਵੀ ਸਲਵਾਨ ਤੇ ਲੂਣਾ ਦੇ ਇੱਕ ਕਿਸਮ ਦੀ ਹਿਊਮਿਲਿਟੀ, ਇਕੁਐਲਿਟੀ ਤਾਂ ਟਰਸਟ ਨਾਂ ਦੀ ਇੱਕ ਚੀਜ਼ ਪੈਦਾ ਕੀਤੀ ਹੈ। ਮੈਂ ਥੋੜਾ ਇਸ ਤਰ੍ਹਾਂ ਦੇਖ ਰਿਹਾ ਸੀ। ਠੀਕ ਹੈ, ਠੀਕ। ਐਕਚੁਅਲੀ ਜਦੋਂ ਝੂਠ ਜਿਹੜਾ ਐਕਸਪੋਜ਼ ਹੋਇਆ ਔਰ ਰਾਣੀ ਲੂਣਾ ਨੇ ਕਨਫੈਸ ਕੀਤਾ ਕਿ ਐਸੀ ਕੋਈ ਗੱਲ ਨਹੀਂ ਸੀ, ਮੈਂ ਐਟ ਫਾਲਟ, ਉਦੋਂ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਟੁੱਟ ਗਈਆਂ ਨੇ। ਉਹ ਸਾਰਾ ਜਿਹੜਾ ਬਣਿਆ ਹੋਇਆ ਸੀ ਉਹ ਪਾਸ਼ ਹੋ ਗਿਆ। ਹਾਂ ਜੀ, ਕਰੋ ਜੀ ਈਸ਼ਵਰ ਜੀ ਤੁਸੀਂ ਗੱਲ। ਇੱਕ ਤਾਂ ਜਿਹੜੀ ਇਹ ਇਸ ਵਿੱਚ ਕਾਫੀ ਇਸਤੇਮਾਲ ਹੋ ਰਿਹਾ ਨਾ, ਉਹ ਬਹੁਤ ਵਾਰਿਸ ਸ਼ਾਹ ਲਾਇਆ, ਕਿਉਂਕਿ ਹੰਸਿਆਰੀਏ, ਡਾਰੀਏ, ਮਾਰੀਏ, ਚੰਚਲ ਹਾਰੀਏ, ਇਹ ਬੜਾ ਵਾਰਿਸ ਸ਼ਾਹ ਨਾਲ ਬੜਾ ਫੇਵਰੇਟ ਕਾਫੀਆ ਆਇਆ। ਉਹ ਟੂਨੇ ਹਾਰੀਏ ਜਾਂ ਪਤਾ ਨਹੀਂ ਕਹਿਣਾ ਕਿਆ ਇਸਤੇਮਾਲ ਕਰਨਾ। ਪਰ ਇੱਕ ਚੀਜ਼ ਜਿਹੜੀ ਮਿकी ਇੰਟਰਸਟਿੰਗ ਲੱਗੀ ਉਹ ਇਹ ਕਿ
ਅਗਲਾ ਵੀ ਅਗਲੇ ਬੰਦ ਨਾਲ ਕਾਫੀਆ ਲਾਮ ਵਾਲਾ ਵੀ ਜਿਹੜਾ ਇਸਤੇਮਾਲ ਹੋਣਾ ਪਿਆ, ਭੋਗ, ਸੰਜੋਗ, ਭੋਗ, ਵਜੋਗ। ਖਾਲੀ ਇਹ ਮਤਲਬ ਇਹ ਲੈਂਗੁਏਜ ਵੀ ਬਹੁਤ ਖੂਬਸੂਰਤ, मतलब उसनी रिदम उसना एक बड़ी खूबसूरत लय ताल सुर जा था इन दो काफिया, इन दो बंदा और वैसे जाहिरा एक मतलब तुसा एक खुदाई सिफती ना, औलाद देना तो खुदाई सिफती, तो बड़ा रोल रिवर्सल हो गया ना, क्योंकि वो प्यो सा जालम सा, उस कड़ी छोड़िया पुत्रे की मारने की आख्या वो, और हुन बिल्कुल रोल रिवर्सल हो गया। हुन एक ये पोजीशन ऑफ पावर च आ गया, उसे उसकी चावल देना पिया है जो कुछ भी, तो वो भी बड़ी एक मिकी लगना पिया कि मतलब उस कॉन्टेक्स्ट जिस कॉन्टेक्स्ट कादर यार लिखना पिया ना, जेड़ा महाराजा रणजीत सिंह ना दौर, या जेड़ा एक फेजेंट आई एम सेइंग रिवोल्ट, या एक जेड़ा पंजाबी आम आदमी ना सेंटिमेंट था राज के खिलाफ, या उस वो भी दिसना पिया कि उसना भी रिवर्सल पता नहीं इंडिकेट करना पिया कादर यार, या क्या करना पिया, पर मगर ये मिकी एक सेंस ए भी आई। हाँ जी, मैं थोड़ा काफी गल हो गई है आखिरी बंद पे। आवाज आ रही? हाँ जी, आ रही। मैं सिर्फ ये कहना चाह रहा था कि हो चुके जरा एक स्टोरी टेलिंग की टेक्निक है, उन्होंने लूप क्लोज हो रहा है, और पूरन सलवान ਨੂੰ ਤੇ ਲੂਨਾ ਨੂੰ ਸਾਰੀ ਚੀਜ਼ਾਂ ਦਾ ਦੱਸ ਕੇ, ਉਹਨਾਂ ਨੂੰ ਰਿਅਲਾਈਜ਼ ਕਰਵਾ ਕੇ, ਉਹਨਾਂ ਨੂੰ ਰਿਮੋਰਸਫੁਲ ਕਰਾ ਕੇ, ਰਿਡੈਂਪਸ਼ਨ ਵੱਲ ਜਾ ਕੇ, ਚੌਲ ਦਾ ਦਾਣਾ ਦੇ ਕੇ, ਤੇ ਉਹਨਾਂ ਨੂੰ ਰਿਲੀਫ ਕਰਨ ਵਾਸਤੇ ਅਖੀਰ ਤੇ ਇਹ ਕਹਿੰਦਾ ਹੈ ਕਿ ਜੋ ਤੁਸੀਂ ਕੀਤਾ ਉਹ ਹੋਣਾ ਸੀ, ਕਿਉਂਕਿ ਲੇਖਾਂ 'ਚ ਲਿਖਿਆ ਸੀ। ਲਿਹਾਜ਼ਾ ਅਗਰ ਤੁਸੀਂ ਬਹੁਤ ਹੀ ਆਪਣੇ ਆਪ ਨੂੰ ਭੈੜਾ ਜਾਂ ਮਹਿਸੂਸ ਕਰਦੇ ਪਏ ਹੋ, ਬੁਰਾ ਆਪਣੇ ਵਾਸਤੇ, ਤੇ ਫੀਲ ਬੈਟਰ ਕਿ ਇਹ ਚੁੱਕੇ ਲਿਖਿਆ ਸੀ ਲੇਖਾਂ 'ਚ। ਜਿਵੇਂ ਵਾਰਿਸ਼ਾ ਵੀ ਕਹਿੰਦਾ ਨਾ ਕਿ ਮੂੰਹ ਜੋ ਕੁਝ ਰਜ਼ਾ ਦੇ ਵਿੱਚ ਲਿਖ ਛੁੱਟਾ, ਮੂੰਹ ਕੁਝ ਨਾ ਆਖੀਏ ਭੈੜੀਏ ਨਹੀਂ, ਬੇੜੀਏ ਨਹੀਂ, ਕਿ ਜੋ ਹੋਣਾ ਸੀ ਉਹ ਲਿਖਿਆ ਗਿਆ ਸੀ, ਤੇ ਅੱਗੇ ਹੁਣ ਜੋ ਅਸੀਂ ਕਰਨਾ ਨਾ ਉਹਦੇ ਨਾਲ ਅਸੀਂ ਭਿੜ ਕੇ ਕਰਨਾ ਹੈ, ਚੇਂਜ ਆਫ ਫੋਰਚੂਨ ਕਰਨੀ ਹੈ ਐਫਰਟ ਦੇ ਨਾਲ। ਤੇ ਇੱਥੇ ਵੀ ਉਹ ਅਖੀਰ ਤੇ ਜਿਹੜਾ ਪੋਜ਼ਿਟਿਵ ਨੋਟ ਛੱਡਦਾ ਪਿਆ ਨਾ, ਕਿਉਂਕਿ ਅਸੀਂ ਸਾਰੇ ਕਹਿ ਰਹੇ ਸਾਂ ਕਿ ਬਦਲਾ ਲੈ ਰਹੇ ਆ, ਤੇ ਉਹ ਬਦਲਾ ਇਸ ਚੀਜ਼ ਨੂੰ ਰਿਪੈਲ ਕਰਨ ਵਾਸਤੇ ਨਾ ਕਾਦਰ ਯਾਰ ਨੇ ਕਿਹਾ ਕਿ ਉਹਦੇ ਕੋਲੋਂ ਪੂਰਨ ਕੋਲ ਖਵਾ ਰਿਹਾ ਕਿ ਵੀ ਮਾਂ ਪਿਓ ਨੂੰ ਕਹਿ ਰਿਹਾ ਕਿ ਵੀ ਜੋ ਤੁਸੀਂ ਕੀਤਾ ਠੀਕ ਹੈ, ਹੋ ਗਿਆ, ਲੇਕਿਨ ਉਹ ਲੇਖਾਂ 'ਚ ਲਿਖਿਆ ਸੀ ਹੋਣਾ ਸੀ, ਔਰ ਅੱਗੇ ਵੀ ਜੋ ਤੁਹਾਡਾ ਹੋਣਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਵਾਂ, ਇਹ ਸਭ ਲੇਖਾਂ ਦਾ ਲਿਖਿਆ ਹੈ। ਉਹ ਚੁੱਕੇ ਇੱਕ ਜਿਹੜੀ ਫਿਲਾਸਫੀ ਆਫ ਫੈਟਲਿਜ਼ਮ ਹੈ ਕਿ ਜੋ ਕੁਝ ਲਿਖਿਆ ਗਿਆ ਉਹ ਡੈਸਟਨੀ 'ਚ ਲਿਖਿਆ ਜਾ ਚੁੱਕਿਆ ਹੈ, ਲੋਹ ਕਲਮ ਦੇ 'ਚ, ਜਿਵੇਂ ਅਸੀਂ ਵੀ ਮੰਨਦੇ ਹਾਂ ਕਿ ਰੱਬ ਦੀ ਰਜ਼ਾ ਦੇ ਬਗੈਰ ਪਤਾ ਵੀ ਨਹੀਂ ਹਿਲ ਸਕਦਾ। ਤੇ ਉਹ ਇਹ ਚੀਜ਼ ਨੂੰ ਨਾ ਉਹ ਹਾਈਲਾਈਟ ਕਰਦਾ ਪਿਆ। ਲੇਕਿਨ ਮੈਂ ਇੱਕ ਆਖਰੀ ਲਾਈਨ ਬੋਲ ਕੇ ਖਤਮ ਕਰ ਦੇਣਾ ਕਿ ਉਹ ਪੁੱਤਰ ਦੇ ਕੇ, ਉਹਨਾਂ ਨੂੰ ਪੁੱਤਰ ਦੇ ਕੇ ਵਾਪਸ ਲੈ ਲੈਂਦਾ ਕਿ ਉਹ ਤੁਹਾਡੇ ਕੋਲ ਵੀ ਵਜੋਗ ਹੀ ਹੋਣਾ ਜਦੋਂ ਮੈਂ ਸੋਚ ਰਿਹਾ ਸੀ ਕਿ ਕੋਈ ਗੱਲ ਕਰੇਗਾ ਕਿ ਕਹਿੰਦਾ ਪੁੱਤਰ ਹੋਏਗਾ ਲੇਕਿਨ ਤੁਹਾਡੇ ਕੋਲ ਨਹੀਂ ਰਹੇਗਾ, ਦੇ ਕੇ ਵਾਪਸ ਲੈ ਲੈਂਦਾ। ਲੇਕਿਨ ਫਿਰ ਇਹ ਵੀ ਕਹਿ ਰਿਹਾ ਕਿ ਇਹ ਵੀ ਲੇਖਾਂ 'ਚ ਲਿਖਿਆ ਜਾ ਚੁੱਕਿਆ, ਤੁਹਾਡੇ ਨਾਲ ਹੋਣਾ ਹੈ, ਸੋ ਇਟ ਇਜ਼ ਅਨਅਵੋਇਡੇਬਲ, ਤੁਸੀਂ ਇਹਨੂੰ ਅਵੋਇਡ ਨਹੀਂ ਕਰ ਸਕਦੇ। ਤਾਂ ਇੱਥੇ ਲੇਖਾਂ ਦਾ ਜਿਹੜਾ ਉਹ ਇੱਕ ਸਾਡਾ ਫਿਲੋਸੋਫੀਕਲ ਫਰੇਮਵਰਕ ਵੀ ਹੈਗਾ ਵੇ ਲੇਖਾਂ ਦਾ, ਕਿ ਜੀ ਜੋ ਕੁਛ ਹੁੰਦਾ ਉਹ ਤਕਦੀਰ ਲੇਖਾਂ ਨੇ ਉੱਤੇ ਭਗਵਾਨ ਨੇ ਲਿਖ ਦਿੱਤਾ ਹੈ, ਤੇ ਅਗਰ ਮੇਰੇ ਨਾਲ ਕੋਈ ਤਕਲੀਫ ਦੁੱਖ ਹੋ ਰਿਹਾ ਤਾਂ ਇਸ ਵਾਸਤੇ ਨਹੀਂ ਹੋ ਰਿਹਾ ਕਿ ਜ਼ੁਬੈਰ ਸਾਹਿਬ ਨੇ ਮੈਨੂੰ ਤਕਲੀਫ ਦੇ ਰਹੇ ਨੇ, ਇਹ ਮੇਰੇ ਲੇਖਾਂ 'ਚ ਲਿਖਿਆ ਸੀ। ਜ਼ੁਬੈਰ ਸਾਹਿਬ ਵੀ ਵਾਸ ਜਸਟ ਐਨ ਇਨਸਟਰੂਮੈਂਟਲ ਟੂ ਕਿ ਰੱਬ ਦੀ ਰਜ਼ਾ ਨੂੰ ਪੂਰਾ ਕਰਨ ਦੇ ਉਸ ਇੰਸਟਰੂਮੈਂਟਲ ਸਨ। ਸੋ ਇਹ ਫਲਸਫਾ ਵੀ ਨਾਲ ਨਾਲ ਚੱਲਦਾ ਪਿਆ, ਜਿਹੜਾ ਕਿ ਸਾਡੇ ਫਿਲੋਸੋਫੀਕਲ ਜਿਹੜੀ ਥਾਟ ਪ੍ਰੋਸੈਸ ਉਹਦੇ 'ਚ ਨਾਲ ਨਾਲ ਚੱਲਦਾ ਪੈਰਲਲ। ਲੇਕਿਨ ਇਹਨੂੰ ਤੋੜਿਆ ਜਿਹੜਾ ਸੀ ਨਾ ਉਹ ਵਾਰਿਸ ਸ਼ਾਹ ਨੇ ਤੋੜਿਆ ਸੀ, ਕਿ ਉਹਨੇ ਕਿਹਾ ਕਿ ਨਹੀਂ ਲੇਖ ਨਹੀਂ। ਬਾਕੀ ਜਿਹੜਾ ਪੁੱਤਰ ਹੈ ਉਹਦਾ ਨਾਮ ਹੈਗਾ ਰਾਜਾ ਰਸਾਲੂ। ਹਾਂਜੀ, ਰਾਜਾ ਰਸਾਲੂ ਬਹੁਤ ਲੈਜੈਂਡਰੀ ਕਰੈਕਟਰ ਹੈ। ਰਿਚਰਡ ਟੈਂਪਲ ਨੇ ਬਹੁਤ ਲਿਖਿਆ ਉਹਦੇ ਵਿੱਚ, ਜਿਹੜੀਆਂ ਉਹਦੀ 3 ਵਾਲੀਅਮ ਬੁੱਕ ਹੈ ਨਾ, ਲੈਜੈਂਡਸ ਆਫ ਪੰਜਾਬ, ਬੜੀ ਡਿਟੇਲ ਨਾਲ ਅਤੇ ਅਲੱਗ ਕਿਤਾਬਾਂ ਵੀ ਲਿਖੀਆਂ ਗਈਆਂ। ਰਾਜਾ ਰਸਾਲੂ ਵਾਜ਼ ਇੰਟਾਇਰਲੀ ਡਿਫਰੈਂਟ ਪਰਸਨ। ਉਹ ਵਾਰੀਅਰ ਸੀ,
ਉਹਨੇ ਇੱਕ ਚੂਹਾ ਰੱਖਿਆ ਸੀ, ਪਤਾ ਇੱਕ ਕਬੂਤਰ ਰੱਖਿਆ ਸੀ, ਔਰ ਉਹਨੇ ਟੈਕਸਲਾ ਜਾ ਕੇ ਸਰ ਖੱਪ ਜਿਹੜਾ ਸੀ, ਕੋਈ ਸਿਰ ਖੱਪ ਦਿੰਦਾ ਸੀ, ਇਸ ਤਰ੍ਹਾਂ ਦੇ ਕੁਝ ਲੋਕ ਸਨ ਜਿੱਥੇ ਇਹ ਕਿਸ਼ਵਰ ਜੀ ਰਹਿੰਦੇ ਨੇ, ਟੈਕਸਲਾ ਦਾ ਇਲਾਕਾ ਸਾਰਾ, ਉੱਥੇ ਤੁਸੀਂ ਜਾਓ ਤੇ ਉਹ ਪੂਰੀਆਂ ਉਹ ਬਣੇ ਨੇ। ਰਾਜਾ ਰਸਾਲੂ ਨੇ ਜਾ ਕੇ ਉਹਨਾਂ ਨੇ ਸਾਰਿਆਂ ਨੂੰ ਸ਼ਿਕਸਤ ਦਿੱਤੀ, ਔਰ ਜਸਟਿਸ ਜਿਹੜਾ ਕਹਿ ਰਹੇ ਨੇ ਅਮਰਜੀਤ ਜੀ, ਜਸਟਿਸ ਉਹਨੇ ਕਾਇਮ ਕੀਤਾ ਸੀ ਰਾਜਾ ਰਸਾਲੂ ਨੇ, ਐਂਡ ਹੀ ਵਾਜ਼ ਐਂਟਾਇਰਲੀ ਡਿਫਰੈਂਟ ਪਰਸਨ। ਪੂਰਨ ਜਿਹੜਾ ਹੈ ਉਹ ਭਗਤ ਹੋ ਗਿਆ ਸੀ, ਉਹ ਵਾਰੀਅਰ ਬਣਿਆ, ਤੇ ਉਹ ਦੂਜੀ ਜਿਹੜਾ ਲੂਣਾ ਦਾ ਜਿਹੜਾ ਪੁੱਤਰ ਸੀ, ਉਹਦੀ ਬੜੀ ਕਮਾਲ ਦੀ ਕਹਾਣੀ ਹੈ, ਉਹਦੇ ਸ਼ਾਇਦ ਲਿਖੇ ਗਏ ਹੁਣ ਕਿਸੇ ਵਗੈਰਾ। Was that influence of Puran Bhagat? Did he have influence on his little brother? Sorry, I don't know history. ਹਾਂ, ਅੱਗੇ ਜਾ ਕੇ ਅਸੀਂ ਦੇਖਾਂਗੇ। ਜ਼ਾਹਰ ਹੈ ਉਹ ਜੰਮਿਆ ਤੇ ਪੂਰਨ ਦੇ ਚੌਲਾਂ ਦੇ ਦਾਣੇ ਨਾਲ ਹੈ ਨਾ, ਤੇ ਉਹ ਅਸੀਂ ਇਹਨੂੰ ਕਹਿੰਦੇ, ਅਸੀਂ ਆਪਣੀ ਜ਼ੁਬਾਨ 'ਚ ਕਹਿੰਦੇ ਹਾਂ ਫਕੀਰਾਂ ਦੀ ਦੁਆ ਨਾਲ, ਜਾਂ ਫਕੀਰਾਂ ਦੀ ਜਿਹੜਾ ਹੈ ਸੂਫੀਆਂ ਦੀ, ਫਕੀਰਾਂ ਦੀ, ਦਰਵੇਸ਼ਾਂ ਦੀ, ਜੋਗੀਆਂ ਦੇ ਥਾਪੜੇ ਨਾਲ ਇੱਕ ਬੰਦਾ ਪੈਦਾ ਹੋਇਆ ਹੈ, ਤੇ ਉਹਦੇ ਅੰਦਰ ਉਹ ਚੀਜ਼ ਤੇ ਹੋਏਗੀ। ਰੈਪ ਅਪ ਕਰੀਏ ਜ਼ੁਬੈਰ ਸਾਹਿਬ? ਹਾਂਜੀ ਠੀਕ ਹੈ ਜੀ, ਹਾਂਜੀ ਕਰੀਏ ਕਲੋਜ਼ ਜੀ। ਐਨੀਥਿੰਗ ਐਲਸ? ਹਾਂਜੀ, ਮੈਂ ਅਗਲੇ ਠੀਕ ਹੋ ਗਿਆ। ਚਲੋ ਜੀ, ਬਹੁਤ ਵਧੀਆ, ਰੱਬ ਰੱਖਾ। ਥੈਂਕ ਯੂ ਸਰ, ਥੈਂਕ ਯੂ ਸਰ, ਬਹੁਤ ਗੁੱਡ ਨਾਈਟ ਸਰ। ਰੱਬ ਰੱਖਾ। ਓਕੇ, ਥੈਂਕ ਯੂ ਜ਼ੁਬੈਰ ਸਾਹਿਬ।